इलाज खलाया। अस्सलाम वालेकुम। वालेकुम अस्सलाम। की हाल है जनाब, ठीक हो? खैर है? मुंह क्यों वटाई खला? सलाम ही लिया, मैं तेन कोई गल कर लई है। नहीं मैनू तो केड़ी गल करनी है, अल्लाह खैर करे। की गल है? वैसे तेन वेखण आई है, दिल कीता जे तक तेन वेखण आ ना सुकून को नहीं आंदा, दिल नहीं लगदा। हुण वेला दोपहर होवण वाली, मेरे हाल ते दिन नहीं चढ़िया। हुण मैं तेन वेख्या ते हुण मेरा दिन चढ़िया। अपने दिमाग दा ना थोड़ा इलाज कर। तू ही कर नू इलाज करा सकदी ते मैनू दस, मैं तेरे मां प्यो भिरावां नू दसां, ओ तेरा मो ठीक ठाक इलाज कर सकदे। इलाज सारा तेरे कोल है, तू इलाज ही नु मेरा करदा। मेरे कोल है इलाज? मैं तो एक इलाज कर सकदा। 30-35 रुपये गोल करके ना, अजकल सीजन भी है नवे दाणियां दे, ते ओ गोली तैं लिया के दे सकदा। ओ लाओ ते पूर सुकून जिंदगी गुजार। तेरे हथू तू आख ना कि 1000 दा गिलास ही ते पी, मैं ते हंस के पी जावना, कोई रोला ही कोई नहीं। पता नहीं 1000 दे सही। पता नहीं चिपकली चंबेड़ की तू जानी है तू मैनू। तैं 70 वारी आख्या वे मेरे ये नजर नहीं है जेड़ी तू रख दी है। मेरी ता नजर है, तेन पता मैं 2 रिश्तेदार आए, मैं उन्हें ना कर सकी। मां कोलो चाटा झाल ली, मैं कहा नहीं मैं मुंह बोल के आके मैं मशेर ने शादी करनी। तेन पता मैं शुरू तो तेन पर शर्म करो दियां मां प्यो दे अगू नहीं बोलदियां मैं फलाने नाल शादी करनी है। भाई दियां दी भी कोई जिंदगी होंदी, ए नहीं कि किदाई बंदा टंगी जावे, बोलना पमदा है जिथे बोलना होवे। आ ते गल काई नहीं जेड़ी तू करदी वदी है। भाई आप गरबी ते एवें ना पूछया ना दस्या ते मैं फलाने नाल शादी करनी है। तेनू पता कोई नहीं मेरा अगे होया है, तेनू चंगी तरह पता है। नाले थोड़ा जिहा हया वाला पर्दा उत्ते करके थोड़ा जिहा सोचो भई ये शहर दी पढ़ी लिखी छुएर नहीं है, ये साडे देहात दी अनपढ़ ते सीधी सादी नीयत दी ते सच्ची सुच्ची नीयत दे मां प्यो दी धी है, ठीक है ना। ते ਜਿਹੜੀਆਂ ਇਹੋ ਜਿਹੀ ਜੱਟਾਂ ਦੀਆਂ ਧੀਆਂ ਹੁੰਦੀਆਂ ਨਾ, ਉਹ ਹੀ ਮੂੰਹ 'ਚ ਨਹੀਂ ਬੋਲਦੀਆਂ, ਉਹਨਾਂ ਦੇ ਮਾਂ ਪਿਓ ਖੁਦ ਫੈਸਲਾ ਕਰਦੇ ਨੇ, ਉਹ ਆਪਣੀ ਔਲਾਦ ਤੇ ਨਹੀਂ ਫੈਸਲੇ ਸੱਟਦੇ। ਹਾਲੀ ਤਾਈਂ ਸਾਡੇ ਪਾਸੇ ਰਿਵਾਜ ਕੋਈ ਨਹੀਂ ਆਇਆ ਤੇ ਤੂੰ ਆ ਵੇਂਦੀ ਪਈ ਹੈ ਇਹ ਰਿਵਾਜ ਜਗਾ ਨਾ ਪਾ। ਤੂੰ ਮੈਨੂੰ ਕਿਉਂ ਹੱਥ ਬਨੇਂਦਾ ਰਹਿਣਾ 24 ਘੰਟੇ? ਛੱਡ ਦੇ ਮੈਨੂੰ, ਮੇਰੇ ਨਾਲ ਇਸ ਤਰ੍ਹਾਂ ਗੱਲ ਨਾ ਕੀਤੀ ਕਰ। ਪਿੱਛੇ ਨਾ ਮੈਨੂੰ ਪੂਰੀ ਦੁਨੀਆ ਨੂੰ ਆਖਣਾ ਪਿਆ ਨਾ ਕਿ ਮੈਂ ਆ ਮਸ਼ੀਨ ਨਾਲ ਸ਼ਾਦੀ ਕਰਨੀ, ਆ ਮਸ਼ੀਨ ਸਿਰ ਮੇਰਾ ਤੇ ਮੈਂ ਆਖ ਛੇ ਨਾ, ਮੈਂ ਡਰਨਾ ਝਕਣਾ ਕੋਈ ਨਹੀਂ। ਪਰ ਅਮਨ ਸ਼ੇਰ ਹੁੰਦਾ ਹੈ ਵੇ ਉਹਦੇ ਨਾਲ ਤੇਰੀ ਕੋਨੂੰ ਗੱਲ ਨਹੀਂ, ਗੱਲ ਜਾਸੀ ਗਈ ਐਵੇਂ ਉਹਨਾਂ ਦੇ ਲਗਾ ਟੁਰੇ ਹੋਏ। ਉਹ ਹੈ ਕੋਈ ਰਾਨ ਕਿਸੇ ਨਾਲ ਖਾਤੇ ਦੀ ਵੇ, ਮੈਂ ਤੈਨੂੰ ਸਾਰੀ ਜ਼ਿੰਦਗੀ ਖੁਸ਼ ਰੱਖਾਂ, ਤੇਰੀ ਜੀ ਕਰਦੀ ਰਸਾਂ, ਤੇਰੀ ਜੁੱਤੀਆਂ ਸਾਫ਼ ਕਰਕੇ ਤੇਰੇ ਅੱਗੇ ਰੱਖੇ ਸਾਂ। ਇੱਕ ਗੱਲ ਦੱਸ ਕਰ, ਹਾਂ ਤੂੰ ਮੇਰੇ ਨਾਲ ਇਤਨਾ ਪਿਆਰ ਕਰਦੀ ਹੈ ਨਾ, ਦਿਲ ਚ ਕਰਦੀ ਹੈ ਨਾ, ਜਦੋਂ ਮੈਂ ਤੈਨੂੰ ਕਬੂਲ ਨਹੀਂ ਕਰਦਾ ਪਿਆ ਤੇ ਐਵੇਂ ਤਰ੍ਹਾਂ ਮੈਂ ਹੀ ਅਗਾ ਉਹਦੇ ਪਿਆਰ ਕਰਦਾ, ਦੱਸ ਐਂ ਜ਼ਬਰਦਸਤੀ ਦੇ ਕਿਵੇਂ ਰਿਸ਼ਤੇ ਹੁੰਦੇ ਨੇ? ਜਿਹਦੇ ਮੇਰਾ ਦਿਲ ਹੈ ਉਹਦੇ ਮੇਰਾ ਹੁੰਦਾ ਨਹੀਂ ਪਿਆ, ਜਿਹਦੇ ਤੇਰਾ ਦਿਲ ਹੈ ਤੇਰਾ ਵੀ ਨਹੀਂ ਹੁੰਦਾ ਪਿਆ। ਉਹ ਭਲਾ ਕਿਉਂ ਨਹੀਂ ਤੇਰਾ ਉਹਦੇ ਹੁੰਦਾ ਪਿਆ? ਪਤਾ ਹੀ ਇਸ ਗੱਲ ਦਾ, ਇਸ ਵਜ੍ਹਾ ਤੋਂ ਨਹੀਂ ਹੁੰਦਾ ਕਿਉਂਕਿ ਮੇਰਾ ਦਿਲ ਤੇਰੇ ਨਾਲ ਹੈ ਨਾ, ਰੱਬ ਸੁਣਾਦਾ ਪਿਆ। ਤੇਰੀ ਸਿਰਫ ਮੇਰੇ ਨਾਲ ਹੋਵੇ, ਉਹਦੇ ਨਾਲ ਹੋਵੇ, ਕਿਉਂਕਿ ਮੈਂ ਸੱਚੇ ਦਿਲ ਨਾਲ। ਬਸ ਕਰ, ਥੋੜਾ ਜਿਹਾ ਮੈਂ ਬੋਖੜੀ ਜ਼ਰੂਰ ਹਾਂ, ਇਸ ਵਜ੍ਹਾ ਤੂੰ ਥੋੜਾ ਜਿਹਾ ਤੂੰ ਮਜ਼ਦੂਰੀ ਕਰਕੇ 100 ਵੀ ਲੈ ਆਵੇਂ ਨਾ, ਉਹ 100 ਚ ਵੀ ਗੁਜ਼ਾਰਾ ਕਰ ਲੈ, ਸਮਾਨ ਜਾ ਮੇਰੀ ਉਹ ਮਿਹਨਤ। ਤੇਰੀ ਮੇਰੀ ਹਾਲੀ ਸ਼ਾਦੀ ਹੋਈ ਖਲੋਤੀ ਹੈ, ਜਿਹੜਾ ਤੂੰ ਗੁਜ਼ਾਰਾ ਕਰ ਲਈ ਸੀ ਹੁਣੇ ਲਾ ਖਾ ਵੇਖਣ ਲੱਗ ਗਈ ਹੈ। ਖਾਬ ਤੇ ਮੈਂ ਕਦੋਂ ਦੇ ਬਣਾਏ ਹੋਏ ਹਨ, ਬਸ ਪੂਰੇ ਹੋਵਣ ਵਾਲੇ। ਮਗਰ ਲਾ ਮੇਰੇ ਤਾਂ ਵੇ ਗੱਲ ਤਾਂ ਸੁਣ ਮੇਰੀ, ਸੁਣੀਆਂ ਹੋਈਆਂ ਨਾ। ਓਏ ਆ ਲੋਏ ਅੱਲਾ ਮੇਰੇ, ਕਿਤਨਾ ਮੈਂ ਸਮਝੇਨੀ ਆ ਤੇ ਕਿਤਨਾ ਇਸ ਬੰਦੇ ਨਾਲ ਖਪਦੀ ਆ, ਨੁੱਕਾ ਮੇਰੀ ਸਮਝ ਕੋ ਨਹੀਂ ਆਂਦੀ। ਉਹ ਸੀ ਮੋਈ ਦੇ ਮਗਰ ਲੱਗੋ ਆ, ਅੱਲਾ ਕਰੇ ਕਦੀ ਵੀ ਉਹਦੀ ਸ਼ਾਦੀ ਨਾ ਹੋਵੇ, ਸਿਰਫ ਮੇਰੇ ਨਾਲ ਹੀ ਹੋਵੇ। ਫੁੱਲ ਕਿਹੜੇ ਸੋਹਣੇ ਲੱਗੇ ਤਰੋੜਨੇ ਨੇ, ਨਿੱਕੇ ਨਹੀਂ ਪਾਓ ਉਹਦੇ ਵੇਖ ਲਾ, ਇਤਨੀ ਦੇਰ ਕਰੇਂਦਾ ਨਾ ਤੇਰਾ ਵੀਰਾ ਕੀ ਕਰਨ ਲੱਗ ਗਿਆ? ਤੂੰ ਮੈਨੂੰ ਇਹ ਗੱਲ ਦੱਸੋ, ਹਾਂ ਤੂੰ ਬਾਲੜੀ ਕਾਈ ਨੂੰ ਵੱਡੀ ਤੇਰੇ ਤੱਕੇ ਕੇ ਇਹ ਕਰੋ, ਆ ਦੇਰ ਨੂੰ ਨਾਲ ਲੈ ਲਾ ਤੇ ਤੂੰ ਵਗ ਜਾ। ਘਰ ਜਵਾਨ ਭੈਣ ਮੇਰੀ ਅਕਲ ਨਹੀਂ, ਤੇ ਜੇ ਮੈਂ ਉਹਨਾਂ ਨੂੰ ਛੱਡ ਕੇ ਘਰ ਹੱਕਲ ਲਿਆ, ਮੈਂ ਉਹਦੇ ਨਿਕਲ ਜਾਵਾਂ, ਇਸ ਛੁਆਣੇ ਛੋਰਾਂ ਦੇ ਨਾਲ ਨਿਕਲ ਜਾਵਾਂ। ਤੂੰ ਅੱਗੇ ਕਿਹੜੀ ਦੀਵਾਰ ਮੇਰੇ ਨਾਲ ਗਈ ਹੈ? ਤੈਨੂੰ ਮੈਂ ਕਿਤਨੀ ਦਫਾ ਕੇ ਵੀ ਜਦੋਂ ਮੈਂ ਪੇਕਿਆਂ ਤੇ ਜਾਵਾਂ ਇੱਦੇ ਆਦੇ ਭਾਵੇਂ ਮੈਨੂੰ ਕੱਲਿਆਂ ਭੇਜ ਛੋੜੇ ਕਰ, ਜਦੋਂ ਮੈਂ ਪੇਕਿਆਂ ਤੇ ਜਾਵਾਂ ਉੱਥੇ ਮੇਰੇ ਆਵਾਜ਼ ਗਵਾਜ਼, ਤੈਨੂੰ ਪਤਾ ਮਾਮੇ ਤੇ ਚਾਚੇ ਰਹਿੰਦੇ, ਉਹ ਸਾਰੇ ਬਾਤ ਗੱਲਾਂ ਕਰੇ, ਘਰ ਵਾਲਾ ਤੇ ਦਮਦਾ ਨਹੀਂ ਹੈ। ਛੋਟੇ ਵੀਰਾਂ ਨੂੰ ਨਾਲ ਘਾਲ ਛੋੜਦੇ ਨੇ, ਉਹਨਾਂ ਨੂੰ ਕੋਈ ਨਹੀਂ ਪਤਾ ਵੀ ਇਹ ਘਰੇ ਵਸਦੀ ਪਈ ਏ ਤੇ ਘਰੇ ਰਹਿੰਦੀ ਏ। ਹਾਰ ਫੇਰੇ ਕੱਲਿਆਂ ਘਾਲ ਛੋੜ। ਅੱਲਾ ਖੈਰ ਮੈਂ ਆਰੇ ਹੁਣ ਜਾ ਨਾ, ਤੇ ਉਤਲੀ ਵਾਰੀ ਮੋੜ ਮੈਂ ਤੇਰੇ ਨਾਲ ਜਾਸਾਂ। ਇਹ ਹਾਰ ਫੇਰੀ ਤੇਰਾ ਮੋਚੀਆਂ ਵਾਲਾ ਕਾਰਾ ਹੁੰਦਾ ਹੈ ਬਈ ਇਸ ਦਫਾ ਨਹੀਂ, ਅੱਜ ਨਹੀਂ ਤਾਂ ਕੱਲ ਜੁੱਤੀ ਗਾੜ ਦੇ ਸਾਂ, ਅੱਜ ਨਹੀਂ ਤਾਂ ਕੱਲ ਜੁੱਤੀ ਗਾੜ ਦੇ ਸਾਂ। ਮੋਚੀ ਵਾਲਾ ਕਾਰਾ ਨਹੀਂ ਜਾਂਦਾ ਪਿਆ ਤੇਰਾ। ਹਾਂ ਨੂਰੋ, ਤੇਰੀ ਹੁੰਦੀ ਨਾ ਭੈਣ ਘਰ ਬੈਠੀ ਜਾਂ ਧੀ ਘਰ ਬੈਠੀ
ਤੇ ਉਹਨੂੰ ਇਕੱਲਿਆਂ ਛੱਡ ਕੇ ਤੂੰ ਨਿਕਲਦੀ ਹੋ ਅਸਲ ਮੈਂ ਤਾਂ ਇੱਥੋਂ ਪੁੱਛਾਂ ਇਹ ਮੇਰੇ ਨਾਲ ਰਲ ਜੰਮੀ ਹੋਈ ਹੈ ਮੈਨੂੰ ਤਕਲੀਫ ਹੈ ਚਲੋ ਠੀਕ ਹੋ ਗਿਆ ਮੈਂ ਤਾਂ ਹੋਈ ਉਹਦੀ ਨੋਖਾਂ ਦੀ ਤਾਂ ਮੈਨੂੰ ਹਾਂ, ਤਕਲੀਫ ਇੱਕ ਤਾਂ ਇਹ ਗੱਲਾਂ ਪਰ ਜੀ- ਰੱਖਾ ਜ਼ਰੂਰ ਰੱਖ ਲਈ ਓ ਯਾਰ ਨਾ ਇਹ ਗੱਲਾਂ ਕੀਤੀਆਂ ਘਰ ਨੋਖਾਂ ਵਾਲੀਆਂ ਥੋੜਾ ਧਿਆਨ ਨਾਲ ਲਵਿਆ ਤੇ ਜਿਵੇਂ ਗੱਲ ਉਹਦੀ ਸੱਚੀ ਹੈ ਗੱਲ ਉਹਦੀ ਹੈ ਸੱਚੀ भाभी किते जांदी पे ਬਾਬੇ ਹੋਰੀ ਜਾਂਦੇ ਪਏ ਨੂੰ ਪੇਕਿਆਂ ਤੇ क्यों खैर ना लो ਆ ਕੰਮ ਨੇ ते अगे तो मैनू अपने नाल लेके जांदी आई ते आज कल्ली जांदी पे ਨਹੀਂ ਪਤਾ ਕੀ ਗੱਲ ਹੈ ਜਵਾਨ ਦੁਨੀਆ ਜਿਹੜੀ ਹੁੰਦੀ ਹੈ ਨਾ जी भाई ਉਹਨੂੰ ਆਪਣੇ ਘਰ ਦੀ ਚਾਰ ਦੀਵਾਰੀ ਦੇ ਅੰਦਰ ਰਹਿਣਾ ਚਾਹੀਦਾ ਹੈ ਦੂਏ ਨੰਬਰ ਤੇ ਮੈਂ ਤੈਨੂੰ 70 ਵਾਰੀ ਰੋਕਿਆ ਵੀ ਆ ਵਾੜ ਗਵਾੜ ਅਛੋਰੀ ਛਿਟਰੀਆਂ ਨਾ ਆਏ ਕਈ ਕਾ ਤੂੰ ਕਿਉਂ ਨੂੰ ਮੇਰੇ ਆਖੇ ਲੱਗਦੀ भाला तेनू पता है बंदा घर बह बह के बोर हो जांदा ਤੇ है ਉੱਥੇ ਕੋਈ ਡਿਸਕੋ ਡਾਂਸ ਹੁੰਦਾ ਪਿਆ ਜਿੱਥੇ ਤੂੰ ਜਾਨੀ अच्छा नहीं जांदी भाला ਤੇਰੇ ਪਿੱਛੇ ਨਾ ਮੇਰੇ ਪੈਰਾਂ ਦੇ ਵਿੱਚ ਬੀੜੀਆਂ ਪਈਆਂ ਹੋਈਆਂ ਮੈਂ ਕਿਸੇ ਦੇ ਦੁੱਖ ਸੁੱਖ ਤੇ ਨਹੀਂ ਆ ਜਾ ਸਕਦਾ ਐ ਨਾਲ ਵਾਲੇ ਥੇਂ ਫੁੱਤਗੀ ਹੋਈ ਹੈ ਮੈਂ ਤੂੰ ਉੱਥੋਂ ਤੱਕ ਨਹੀਂ ਜਵੇ ਆਇਆ भाई मेरा कोई उलामा आया हुन तिके तो ਨਹੀਂ ਆਇਆ ਪਰ ਮੁੜ ਬੰਦੇ ਨਹੀਂ ਗੱਲਾਂ ਕਰਨ ਤੋਂ ਜਾਂਦੇ ਨਾ ਦੀਆਂ कि हुन कोई रोला मेरा पर जाई पाया है ਨਹੀਂ ਨਹੀਂ ਕੋਈ ਨਹੀਂ ਸੁਪਾਇਆ ਉਹੀ ਆ ਗੱਲ ਕਰਦੀ ਪਈ ਹੈ ਬਈ ਮੈਂ ਜਦੋਂ ਵੀ ਜਾਨੀ ਆ ਕੱਲੀ ਜਾਨੀ ਆ ਤੂੰ ਨਾਲ ਨੂੰ ਜਾਂਦਾ ਤੇ ਮੈਂ ਆਪਣੀ ਜਗ੍ਹਾ ਤੇ ਮਜਬੂਰ ਆ ते मुझे जांदा नहीं पिया नाल ਉਹਦੀ ਸ਼ਾਦੀ ਮੇਰੇ ਨਾਲ ਹੋਈ ਹੋਈ ਹੈ ਮੁਜ਼ੈਰ ਨਾਲ ਨਹੀਂ ਹੋਈ ਹੋਈ ਬੰਦੇ ਗੱਲਾਂ ਕਰਦੇ ਨੇ ਬਈ ਦੇਰ ਨਾਲ ਇਹ ਹੁੰਦੀ ਸਾਈ ਨਹੀਂ ਆਉਂਦਾ ਇਹਨਾਂ ਦੇ ਕੋ ਆਪਸ ਵਿੱਚ ਤਾਂ ਨਹੀਂ ਕਿ ਗੱਲਬਾਤ ते भाई मुझे ते मैं रह जांदे हैं तुसी वग जाओ असी ਨਹੀਂ ਚੱਲ ਤੂੰ चाह बना देवा ਆ ਚਾਹ ਬਣਾ ਤੇ ਮੈਂ ਉੱਥੇ ਬਾਹਰ ਮੈਂ ਲੰਮਾ ਪਿਆ अना अपना मूड फ्रेश कर लो ਮੁਜ਼ਹਿਰ ਹੁਣ ਮੈਂ ਗਲੀ ਨੂੰ ਕਿਤਨੀਆਂ ਗੱਲਾਂ ਲਿਆ ਕੀਤੀਆਂ ਨੇ ਹੁਣ ਅਗਲੀ ਵਾਰ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਕੀ ਹਾਲ ਠੀਕ ਠਾਕ ਭਾਈਜਾਨ ਤੁਸੀਂ ਸੁਣਾਓ ਤਬੀਅਤ ਸੇ ਠੀਕ ਹੈ ਠੀਕ ਸ਼ੁਕਰ ਅੱਲਾ ਦਾ ਤੇ ਕਿਹਦੇ ਟੂਰੇ ਵਦੇ ਹੋ ਐਵੇਂ ਬਸ ਕੰਮ ਸ਼ਾਮ ਆ ਕੋਈ ਨਾ ਤੇ ਅੱਛਾ ਭਾਈ ਇਹ ਗੁੱਸਾ ਨਾ ਕਰੋ ਤਾਂ ਮੈਂ ਤੁਹਾਡੇ ਨਾਲ ਇੱਕ ਗੱਲ ਕਰਾਂ ਜੀ ਜੀ ਕਰੋ ਗੱਲ ਮੈਂ ਤੁਹਾਡੇ ਨਾਲ ਇਹ ਕਰਨੀ ਆਈ ਕਿ ਤੁਹਾਡੀ ਵਜ੍ਹਾ ਤੋਂ ਨਾ ਮੇਰੇ ਘਰ 'ਚ ਇਤਨਾ ਸ਼ਿਕਾਰ ਹੈ ਨਾ ਇਤਨਾ ਕੋਈ ਹੱਦ ਕੋਈ ਨਹੀਂ ਮੈਂ ਜਦੋਂ ਵੀ ਪੇਕਿਆਂ ਤੇ ਵਈਨੀ ਆ ਮੈਂ ਕੱਲੀ ਤਨਹਾ ਵਈਨੀ ਆ ਤੇ ਤੱਲੂ ਨਹੀਂ ਮੇਰੇ ਨਾਲ ਵੈਂਦਾ ਆਂਦਾ ਮੇਰੀ ਭੈਣ ਜਵਾਨ ਘਰ ਕੱਲੀ ਬੈਠੀ ਹੈ ਮੇਰੀ ਭੈਣ ਜਵਾਨ ਘਰ ਕੱਲੀ ਬੈਠੀ ਹੈ ਮੇਰੀ ਤੇਰੀ ਵਜ੍ਹਾ ਤੋਂ ਨਾ ਮੇਰੇ ਘਰ 'ਚ ਬਹੁਤ ਬੇਸਵਾਦੀ ਬਣੀ ਹੋਈ ਹੈ ਤੇ ਮਿਹਰਬਾਨੀ ਕਰ ਆਪਣੇ ਕੋਈ ਕਾਰੋਬਾਰ ਕਰ ਕੰਮ ਕਰਕੇ ਤੇ ਆਪਣੇ ਕੋਈ ਪੈਸਾ ਜੋੜ ਤੇ ਸ਼ਾਦੀ ਕਰਕੇ ਆਪਣੀ ਅਮਾਨਤ ਨੂੰ ਸਾਡੇ ਕੋਲ ਲੈ ਜਾ ਸਾਲੀ ਜਿਤਨੀ ਮਹਿੰਗਾਈ ਦਾ ਦੌਰ ਹੈ ਨਾ ਯਕੀਨ ਕਰ ਜਾਓ ਕੋਈ ਨੌਕਰੀ ਲੱਭਦੀ ਕੋਈ ਨਹੀਂ 15-20 ਹਜ਼ਾਰ ਵੀ ਹੋਵੇ ਨਾ ਨੌਕਰੀ 'ਚ ਤੇ ਉਹ ਮਸੇ ਬੰਦਾ ਆਪਣਾ ਸਿਰ ਧੋ ਬੰਦਾ ਹੈ ਕਿਤਨੇ ਤੱਕ ਮੈਂ ਕੱਲੀ ਟੁਰਦੀ ਰਾਸਾਂ ਉਹ ਭੈਣ ਨੂੰ ਨਾਲ ਘਲ ਛੁਰੇਂਦਾ ਹੈ ਅੱਛਾ ਤੁਸੀਂ ਜਿਹਦੇ ਜਾਮਣਾ ਹੋਵੇ ਤਾਂ। ਦੁਆ ਕਰੋ ਨਾ ਕੋਈ ਵਸੀਲਾ ਬਣ ਜਾਸੀ ਗਿਆ ਕੋਈ ਮੇਰਾ ਚੰਗਾ ਜਿਹਾ ਤੇ ਮੈਂ ਆਪ ਬੜਾ ਪਰੇਸ਼ਾਨ ਆ ਇਸ ਗੱਲ ਬਾਰੇ ਮੈਨੂੰ ਤਾਂ ਇੱਕ ਗੱਲ ਦੇ ਮੇਰਾ ਮਾਮਾ ਫੌਤ ਹੋਇਆ ਤਾਂ ਉਹ ਮੇਰੇ ਨਾਲ ਨਹੀਂ ਆਇਆ ਸਿਰਫ ਇਸੇ ਕਰਕੇ ਮੇਰੀ ਭੈਣ ਬੈਠੀ ਹੈ ਘਰ ਇਤਨੀ ਬੇਇਤਬਾਰੀ ਭਾਈ, ਕਿਉਂ ਕਰਦਾ ਉਸ ਤੇ ਮੈਂ ਇਤਬਾਰੀ ਨਹੀਂ ਕਰਦਾ ਵੇਖੋ ਨਾ ਮਿਹਰਬਾਨੀ ਕਰੋ ਜੀ ਇਸੇ ਗੱਲ ਦੀ ਨਾ ਵਜ੍ਹਾ ਤੋਂ ਨਾ ਮੇਰਾ ਘਰ ਨਾ ਖਰਾਬ ਹੋ ਜਾਵੇ ਮੈਂ ਰਾਤ ਦਿਨ ਨਾ ਇਸ ਗੱਲ ਤੋਂ ਪਰੇਸ਼ਾਨ ਆ ਅੱਛਾ ਤੁਸੀਂ ਪਰੇਸ਼ਾਨ ਨਾ ਹੋਵੋ ਤੁਸੀਂ ਦੁਆ ਕਰੋ ਅੱਲਾਹ ਪਾਇੰਦੇ ਪਾਕ ਮੇਰਾ ਕੋਈ ਇੰਦਾ ਵਸੀਲਾ ਬਣਾਵੇ ਨਾ ਕਿ ਨੌਕਰੀ ਮਿਲ ਲੱਭ ਜਾਵੇ ਤੇ ਮੈਂ ਇਨਸ਼ਾਅੱਲਾ ਮੈਂ ਤਾਂ ਦਿਨ ਰਾਤੀ ਇਸ ਸੋਚ ਵਿੱਚ ਵਧੋਇਆ ਬਈ ਮੈਂ ਕਿਸ ਵੇਲੇ ਆਪਣਾ ਜਿਹੜਾ ਹੈ ਨਾ ਮੈਂ ਨਾ ਇੱਕ ਹੋਰ ਤੇ ਨਾਲ ਗੱਲ ਕਰ ਤੂੰ ਬੋਲ ਕੀ ਆਦਾ ਪਿਆ ਇਹੋ ਆਂਦਾ ਪਿਆ ਬਈ ਕੋਈ ਅੱਲਾਹ ਪਾਕ ਰੋਜ਼ਗਾਰ ਬਣਾਉਂਦਾ ਹੈ ਨਾ ਤੇ ਮੈਂ ਜਲਦੀ ਇਨਸ਼ਾਅੱਲਾ ਮੈਂ ਤਾਂ ਆਪ ਹੀ ਇਸ ਗੱਲ ਤੋਂ ਪਰੇਸ਼ਾਨ ਆ ਬਈ ਹੋਰ ਉੱਪਰ ਬੰਦੇ ਮੈਂ ਨਾ ਦੇਣ ਬਈ ਤੈਨੂੰ ਨਾ ਕੋਈ ਨਹੀਂ ਰਿਸ਼ਤਾ ਦੇਵਣਾ ਤੇ ਇੰਜ ਹੋ ਜਾਵਣਾ ਪਰ ਮੈਨੂੰ ਪਤਾ ਮੇਰਾ ਪਿਤਰੇਰ ਮੈਂ ਤੂੰ ਨਾ ਨਹੀਂ ਕਰਿੰਦਾ ਮੈਂ ਤੈਨੂੰ ਇੱਕ ਦੱਸਾਂ ਤੂੰ ਮੈਨੂੰ ਕੋੜਾ ਕੋਈ ਨਹੀਂ ਹੋ ਤੂੰ ਮੈਨੂੰ ਬਹੁਤ ਪਿਆਰਾ ਲੱਗਣਾ ਹੈ ਮੈਂ ਤੇਰੀ ਵਾਸਤੇ ਨਾ ਤੇਰੀ ਜ਼ਾਤ ਵਾਸਤੇ ਖੋਟੀ ਕੋਈ ਨਹੀਂ ਪਰ ਨਾ ਤੱਲੂ ਆਪਣੀ ਭੈਣ ਦੀ ਵਜ੍ਹਾ ਤੋਂ ਨਾ ਬਹੁਤ ਪਰੇਸ਼ਾਨ ਹੈ ਤੇ ਬਹੁਤ ਤੰਗ ਹੈ ਖੈਰ ਹੈ ਜੀ ਹੁਣ ਮੁੜ ਕੋਈ 4 ਦਿਨ ਕੱਢੋ ਇਨਸ਼ਾਅੱਲਾ ਮੈਂ ਕੋਈ ਨਾ ਇਹਦਾ ਕੋਈ ਹੱਲ ਲੱਭ ਲੈ ਸੰਗਿਆ ਇਨਸ਼ਾਅੱਲਾ ਤੇ ਜਲਦੀ ਹੀ ਤੱਲੂ ਕੋਲਮ ਸੰਗਿਆ ਤੇ ਅਸੀਂ ਕੰਮ ਕਰ ਲਈ ਸੰਗਿਆ ਚਲੋ ਬੜੀ ਤੇਰੀ ਮਿਹਰਬਾਨੀ ਠੀਕ ਹੈ ਫਿਰ ਚਲਾ ਮੁਜ਼ਰਬਾ ਜੀ ਚੰਗਾ ਅੱਲਾ ਹਾਫਿਜ਼ ਥੋੜੀ ਜਿਹੀ ਜ਼ਿਆਦਾ ਬਣਾ ਲਵੀਂ ਤੰਦੂਰ ਖਾਣੀ ਹੈ ਤੰਦੂਰ ਖਾਣੀ ਬਣਵਾ ਲਵੀਂ ਨਾ ਨਹੀਂ ਤਾਂ ਆਖੇ ਤਾਂ ਮੈਂ ਪੂਰੇ ਥੇਨੀਆਂ ਟੋਕ ਛੱਡੇਨਾ ਮੋੜ ਖੁਸ਼ ਹੈ ਪੂਰੇ ਥੇ ਕਣ ਕੋਈ ਨਹੀਂ ਆਸਿਆ ਸਿਰਫ ਆਪਣੇ ਕਣ ਆਸਿਆ ਤੇ ਆਪਣੇ ਕਹਾਣੀ ਟੁੱਕੇ ਨਾ ਆਇਆ ਤੂੰ ਆਪਣੇ ਹੁੱਕੇ ਕਣ ਟੁੱਕਣ ਆਇਆ ਤੇ ਮੇਰੇ ਤੰਦੂਰ ਵਾਸਤੇ ਹੀ ਟੋਕ ਕੇ ਰੱਖੀ ਹੱਥ ਨਹੀਂ ਕੱਢੇ
ਛਾਲੇ ਛਾਲੇ ਤੇ ਕਈ ਨਹੀਂ ਜਿਸ ਬਿਲਕੁਲ ਠੀਕ ਠਾਕ ਹੈ। ਤੇ ਜੇ ਤੂੰ ਟੋਕ ਲੈ ਤਾਂ ਮੁੜਦੀ ਆਰਾਮ ਨਾਲ ਜ਼ਰਾ ਵੇਖਿਆ ਇਹ ਤੈਨੂੰ ਤਾਂ ਛਾਲੇ ਬਣੇ ਖਲੇ ਫੇਰ ਛਾਲੇ ਕੋਈ ਨਹੀਂ ਬਣੇ ਖੋਤੇ ਮਾਮਾ ਨਾ ਤੇਰੇ ਬਾਰੇ ਬਹੁਤ ਪੁੱਛਦਾ ਪਿਆ ਈ ਹਾਂ ਕਈ ਤੋਂ ਮੈਂ ਸੱਚ ਰਾਤੇ ਪੁੱਛਿਆ ਹੀ ਕੋਈ ਨਾ ਗਈ ਜੋ ਆਈ ਉਹਨਾਂ ਤਾਂ ਸਾਰੇ ਠੀਕ ਠਾਕ ਹਨ ਦੁਆ ਸਲਾਮ ਦਿੰਦੇ ਪਏ ਹਨ ਕਬੂਲ ਕੀਤੇ ਤੇ ਮਾਮੇ ਦੇ ਨਾ ਹੁਣ ਆਖਰੀ ਸਾਹ ਨਹੀਂ ਆਉਂਦਾ ਇੱਕ ਦਫਾ ਤਾਂ ਤੱਲੂ ਨੂੰ ਆਖ ਮੈਨੂੰ ਆ ਕੇ ਮਿਲ ਜਾਵੇ ਤੇ ਮੈਂ ਲੇਪੜਾ ਚੋਪੜੀ ਲਾ ਕੇ ਆਉਂ ਮੈਂ ਕਿਹਾ ਮਾਮਾ ਉਹਦੀ ਨਾ ਭੈਣ ਜਵਾਨ ਬੈਠੀ ਤੇ ਸ਼ੁਦਾ ਕਿਤੇ ਨਹੀਂ ਨਿਕਲ ਸਕਦਾ ਲੇਪੜਾ ਛੋਪੜੇ ਤਾਂ ਕੋਈ ਨਹੀਂ ਮਾਨੂਰੇ ਤਾਂ ਹਕੀਕਤ ਗੱਲ ਹੈ ਮੇਰੀ ਉਹ ਗੱਲ ਮਜਬੂਰੀ ਉਹਨੂੰ ਤਾਂ ਮੈਂ ਹੁਣ ਇਹ ਗੱਲ ਕਰਨੀ ਆਈ ਨਾ ਮਜਬੂਰੀ ਹੈ ਤੈਨੂੰ ਪਤਾ ਮੈਂ ਤਾਂ ਤੈਨੂੰ ਅਕਲ ਆ ਤੰਦੂਰੀ ਵੀ ਨਹੀਂ ਤਾਵਣ ਦਿੰਦਾ ਕੋਲ ਜਾਣਾ ਉਹਨਾਂ ਤੇ ਇਹ ਅਕਲ ਹੀ ਨਾ ਹੋਵੇ ਤੇ ਇਤਨਾ ਮੈਂ ਤੈਨੂੰ ਸਫਰ ਤੇ ਜਾਵਣ ਦੇਣਾ ਮਜਬੂਰੀ ਹੈ ਚਲੋ ਕੋਈ ਨਹੀਂ ਖੈਰ ਹੈ ਮਜਬੂਰੀਆਂ ਤਾਲੀ ਵੜਨੀਆਂ ਨੇ ਇੱਕ ਨਾ ਇੱਕ ਦਿਨ अस्सलाम वालेकुम ਬਿਸਮਿਲ੍ਲਾ ਬਿਸਮਿਲ੍ਲਾ नहीं हमदा फेकिला हमदा ते चुंगी ਬਿਸਮਿਲ੍ਲਾ ਠੀਕ ਠਾਕ ਭਾਈ ठीक हो भाई बढ़िया ते ਤੈਨੂੰ ਪਤਾ ਹੈ ਮੇਰਾ ਮਲਵੇਰਾ ਕੀ ਹਾਲ ਹੈ ਮਲਵੇਰਾ ਠੀਕ ਹੈ ਕਰਮ ਸ਼ੁਕਰ ਹੈ ਰੱਬ ਅੱਜ ਕਿਵੇਂ ਤੈਨੂੰ ਰਾਹ ਲੱਭ ਪਿਆ ਮੇਰੇ ਘਰ ਦਾ ਹੀ ਖਾਲੀ ਕੋਈ ਨੂੰ ਨਿਕਾਲ ਹੁੰਦਾ ਹੂੰ ਤੇ ਮੈਂ ਉਹ ਲੰਬਾਰ ਨਹੀਂ ਹਾਂ ਵੱਡੇ ਲੰਬਾਰ ਹੂੰ ਸ਼ੇਰ ਕੇ ਉਹਨਾਂ ਕੋਲ ਇੱਕ ਟਰੈਕਟਰ ਖਲੋਤਾ ਸੀ ਇਹ ਤੇ ਸਾਡੀ ਲਾਮ ਵਾਲੇ ਦੀ ਬੜੀ ਮਾਰ ਕੀ ਤੇ ਉਹ ਮੈਨੂੰ ਕਿਸੇ ਬੰਦੇ ਦੱਸਿਆ ਵਿਕਾਊ ਹੈ ਉਹਨਾਂ हां ਕੋਲ ਪਤਾ पता ਕੀਤਾ अगले दिन ही आई हो या का बाल्टी ਹਾਂ ਨਹੀਂ ਉਹ ਮੈਂ ਲੈ ਲਿਆ 7,80,000 ਚ ਮੁੱਕਾ हां 3 ਲੱਖ ਮੈਂ ਦੇਣਾ ਕਰ ਸਕਿਆ हम्म ਤੇ ਬਾਕੀ 480 ਜਿਹੜਾ ਉਹ ਹਫਤੇ ਦਾ ਕਾਰਾ ਮੰਗੇ ਹਫਤੇ ਬਾਅਦ ਆ ਕੇ 3 ਲੱਖ ਕਿਹਨੂੰ ਦਿੱਤਾ ਹੈ ਕਿਹੜੇ ਲੰਬਰ ਸ਼ੇਰ ਨੂੰ ਦਿੱਤਾ ਹੈ ਉਸੇ ਦੇ ਨਾਂ ਹੈ ਹਾਂ ਮੋ ਠੀਕ ਨਹੀਂ ਨਹੀਂ ਨਾ ਟਰੈਕਟਰ ਮੈਂ ਵੇਖੀ नहीं 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 मंगा कापी में देखी तो उसे देना है नाप कटाया और तू सुनाओ खैर कभी ऐसे भी यार हाँ ठीक है तू सुना खैरियत हिसाब किताब सही लग रहा है ਅਲਹਮਦੁਲਿਲਾ बाग थानू रास आ ही गया ਬਸ ਵਾਤਾਂ ਨੂੰ ਪਤਾ ਹੈ के थोड़े लाए थे अगे ते इथे गिला है खैर हो इंशाल्लाह भाईया जेड़ा है ना ओदा बाईपास होया सारी बिरादरी आई हुन आए ता आवे ना ते मेरी फुफेर इस दी नेक कोई नहीं तू कोई बस ना कुछ मजबूरियां होंदियां केड़ी शायद ही मजबूरी भी ਇਹਨੂੰ ਕਿਰਾਇਆ ਲੱਭ ਜਾਂਦਾ ਤੇ ਤੈਨੂੰ ਕੋਈ ਨਹੀਂ ਲੱਭਦਾ ਇਹ ਸਾਰਾ ਬਾਗ ਵੇਦਾ ਪਿਆ ਹਾਂ ਇਸ ਬਾਗ ਦੇ ਵਿੱਚ ਬੰਦਾ ਆਪ ਨਾ ਹੋਵੇ ਨਾ ਤੈਨੂੰ ਪਤਾ ਹੈ ਲਿੱਤਰ ਦੋ ਢਾਈਆਂ ਘੰਟਿਆਂ ਨਾਲ ਕੋਈ ਨਹੀਂ ਫਰਕ ਪੈਂਦਾ ਲੱਗਦੇ ਵੀ ਰੱਖਣੇ ਅੱਲਾ ਪੈਂਦੇ ਠੀਕ ਹੈ ਮੁਜ਼ਾਹਿਰ ਬੈਠੇ ਹੀ ਹਾਂ ਕਹਾਂ ਘਰ ਚਲੋ ਤੇ ਅਸੀਂ ਇੰਦੇ ਪਏ ਆਂ ਨਹੀਂ ਮੈਂ ਕੋਈ ਨਹੀਂ ਬਾਣਾ ਰੋਟੀ ਖਾ ਕੇ ਵਗ ਜਾਣਾ ਗੱਲ ਤਾਂ ਸੁਣ ਆ ਉੱਪਰੋਂ ਵੇਖ ਕਾਰ ਖਲੋਤੀ ਹੈ ਹੂੰ ਇਹ ਦੇਖ ਮੇਰੇ ਨਾਲ ਦੇ ਬਈ ਮੈਂ ਆਖਿਆ ਉਹ ਯਾਰ ਤਾਂ ਛੋਤ ਲਾਵਣਾ ਨਹੀਂ ਮੇਰੇ ਛੋਟ ਤਾਂ ਕੋਈ ਨਾ ਨਹੀਂ 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 ਇੱਥੋਂ ਹੋ ਕੇ ਵਗ ਜਾਂਦੇ ਤੈਨੂੰ ਕੋਈ ਆ ਕੇ ਦੱਸਦਾ ਵੀ ਤੇਰਾ ਇੱਥੇ ਵਿਰਾ ਆਇਆ ਹੋਇਆ ਤਕਲੀਫ ਹੋਣੀ ਹੈ ਕਿ ਕੋਈ ਨਹੀਂ ਹਵਣੀ ਆਏ ਵੀ ਚਾਰ ਕਦਮ ਨਹੀਂ ਸੁਕੀਤੇ ਮੈਂ ਆਖਿਆ ਇਹ ਕੰਮ ਨਹੀਂ ਕਰਨਾ ਹਾਂ ਹਫਤੇ ਨੂੰ ਆਵਣਾ ਹੈ ਚਲੋ ਬਹੁਤਾ ਟਰੈਕਟਰ ਪੀ ਲਾ ਗੱਲ ਸੁਣ ਗੱਲ ਤਾਂ ਸੁਣ ਟਰੈਕਟਰ ਲੈਣ ਆਵਣਾ ਹੈ ਬੋਤਲ ਨਹੀਂ ਟੁੱਕਰ ਖਾ ਗਿਆ ਚਲੋ ਠੀਕ ਠੀਕ ਹੈ ਠੀਕ ਹੈ ਭਾਈ ਠੀਕ ਹੈ ਮੇਰਾ ਦਿਲ ਖੁਸ਼ ਹੋ ਜਾਂਦਾ ਜਿਸ ਟਾਈਮ ਮੇਰੇ ਤੂੰ ਮਲਵੇ ਮੈਨੂੰ ਦੱਸੋ ਮਲਵੇਰ ਆਵੇਂ ਜਾਂ ਮਸੇਰ ਆਵੇਂ ਇਹਦੇ ਤਾਂ ਬੜਾ ਸਖਿਆ ਖੇਣ ਖੇਣ ਹੁੰਦੀ ਪਈ ਆ ਤੇ ਦੰਦ ਪੈ ਨਿਕਲਦੇ ਆ ਸਾਰੇ ਸਕੂਟ ਮੇਰੀ ਲਾਮ ਦਾ ਕੋਈ ਆਵੇ ਤਾਂ ਇੰਜ ਬੱਤੀ ਵਗ ਜਾਂਦੀ ਹੈ ਕਿਉਂ ਮੈਂ ਉਹਨਾਂ ਦੀ ਕੋਈ ਨਹੀਂ ਇੱਜ਼ਤ ਕਰੇ ਅੱਛਾ ਦੱਸੋ ਹਾਂ ਇਹ ਦੱਸੋ ਹਾਂ ਇਹ ਸ਼ਾਦੀशुदा ਨਹੀਂ ਨਹੀਂ ਇਹਦੇ ਕੋਈ ਨਹੀਂ ਸਵੇਦੀ ਸ਼ਾਦੀ ਹੋਈ ਇਹਨੂੰ ਕਾਰੋਬਾਰ ਦਾ ਬਹੁਤ ਸ਼ੌਂਕ ਹੈ ਇਹਦੇ 2 ਸ਼ੋਰੂਮ ਹੈ ਨਹੀਂ ਅੱਛਾ ਹਾਂਜੀ ਤੇ ਦੀਆਂ 3-4 ਦੁਕਾਨਾਂ ਵੀ ਹਨ ਉਹ ਵੀ ਕਿਰਾਏ ਤੇ ਦਿੱਤੀਆਂ ਹੋਈਆਂ ਮਾਸ਼ਾਅੱਲਾ ਇਹਨੂੰ ਕਾਰੋਬਾਰ ਦਾ ਤੇ ਸ਼ੌਂਕ ਸ਼ਾਦੀ ਕਿਉਂ ਨਹੀਂ ਕਰਦਾ ਪਿਆ ਇਹ ਆਂਦਾ ਮੈਂ ਅਜੇ ਕੋਈ ਨਹੀਂ ਕਰਨੀ ਬਸ ਇੱਕੋ ਹੀ ਕੰਮ ਦਾ ਨੂੰ ਸ਼ੌਂਕ ਹੈ ਬਸ ਪੈਸਾ ਹੋਵੇ ਕਾਰੋਬਾਰ ਹੋਵੇ ਇਹਨੂੰ ਸ਼ਾਦੀ ਸ਼ੁਦੀ ਦਾ ਇੱਕ ਕਦਰ ਨਾ ਕਰ ਲਵੇ ਆ ਸ਼ਾਦੀ ਮੇਰਾ ਵੈਸਾ ਇੱਕ ਹੀ ਮੇਰਾ ਮਲਵੇਰ ਬੜਾ ਵਕਤ ਵਾਲਾ ਹੈ ਹੀ ਹਾਂ ਜਿਹੜਾ ਬੰਦਾ ਕੰਮ ਕਰਦਾ ਹੈ ਨਾ ਹਾਂ ਉਹ ਵਾਕਈ ਵਕਤ ਵਾਲਾ ਹੁੰਦਾ ਚਲਾ ਹੁਣ ਟੋਕ ਕੇ ਲੱਕੜੀ ਜਲਦੀ ਮੈਂ ਅਮਦਾ ਪਹੁੰਚਾ ਕੀ ਕਰਾਂ ਉਹ ਤੋਂ ਵੀ ਮਜਬੂਰ ਹਾਂ ਕਿਉਂਕਿ ਅੱਬੇ ਜ਼ਬਾਨ ਕੀਤੀ ਹੋਈ ਹੈ ਤੇ ਜਿਹੜੀ ਹਾਲਤ ਛੋੜ ਦੀ ਸੁਣੀਂਦੀ ਪਈ ਹੈ ਉਸ ਗੱਲ ਤੋਂ ਵੀ ਪਰੇਸ਼ਾਨ ਹਾਂ ਅੱਲਾ ਹੀ ਆਇਓ ਸਖਿਆ ਕਿਹੜੀ ਕਹਾਣੀ ਪਾ ਛੱਡਿਆ ਇਹਨੇ ਮੈਨੂੰ ਪਤਾ ਨਹੀਂ ਇਹ ਗਰੀਬੀ ਵੀ ਨਾ ਬੜੀ ਬੁਰੀ ਚੀਜ਼ ਹੁੰਦੀ ਹੈ ਜਿਨ੍ਹਾਂ ਕੋਲ ਪੈਸਾ ਹੈ ਉਹਨਾਂ ਨੂੰ ਕਦਰ ਕਾਈ ਨਹੀਂ ਜਿਨ੍ਹਾਂ ਕੋਲ ਕਾਸ਼ਾ ਹੀ ਕਾਈ ਨਹੀਂ ਉਹ ਸ਼ੋਦੇ ਸਿੱਖਦੇ ਵਧੇ ਹੁੰਦੇ ਨੇ ਅੱਲਾ ਤੂੰ ਹੀ ਬੜਾ ਬੇਪਰਵਾਹ ਹੈ अस्सलाम वालेकुम ਵਾਲੇਕੁਮ अस्सलाम ਕੀ ਹਾਲ अल्हम्दुलिल्लाह मेरा हाल तो ठीक है ते दसो तू आई ना दरख्तां नाल गल्लां करदा पे ਕਹਿੰਦੇ ਨਾਲ ਗੱਲਾਂ ਕਰਾਂ
ਗੱਲਾਂ ਕਰਨ ਵਾਲਾ ਮੁੜ ਕੋਈ ਹੋਰ ਹੋਵੇ ਤਾਂ ਤੂੰ ਐ ਗੱਲਾਂ ਕਰਨ ਵਾਲੀ ਤੇ ਮੁੜ ਤੂੰ ਹੀ ਕਿਵੇਂ ਆਂਦੇ ਨੇ ਵਿਰਾਹ ਦੀ ਕਸਟਡੀ ਹੈ ਰਾਨੀ ਹੈ ਮਾਲੂਮ ਹੁੰਦਾ ਤੂੰ ਜੇਲੇ ਚ ਹੋਈ ਹੋਈ ਹੈ ਆਮਨ ਸ਼ੇਰ ਐਂ ਦੀਆਂ ਗੱਲਾਂ ਨਾ ਕਰਿਆ ਕਰ ਹੂੰ ਪੁੱਠੀਆਂ ਸਿੱਧੀਆਂ ਗੱਲਾਂ ਬਸ ਵਗਾਈ ਰੱਖੀਆਂ ਨਾ ਪਤਾ ਲੱਗਾ ਇਹਦੇ ਵਿੱਚ ਅੱਛੀ ਕਿਹੜੀ ਹੈ ਤੇ ਨਾ ਪਤਾ ਲੱਗਾ ਇਹਦੇ ਵਿੱਚ ਬੁਰੀ ਕਿਹੜੀ ਹੈ ਆ ਤੇ ਮੁੜ ਕੈਦੀ ਹੋਈ ਹੋਈ ਮੁੜ ਕਦੀ ਵੀ ਨਹੀਂ ਹੁੰਦਾ ਵੀ 5 ਮਿੰਟ ਹੀ ਬੰਦਾ ਟਾਈਮ ਦੇ ਛੜਿੰਦਾ ਅਸੀਂ ਕੋਈ ਗੈਰ ਤਾਂ ਹੈ ਕੋਈ ਨਾ ਨਾਲੇ ਤੇਰੀ ਮੇਰੀ ਸ਼ਾਦੀ ਹੋਣੀ ਹੈ ਮਾਂ ਪਿਓ ਦਾ ਫੈਸਲੇ ਹੋਇਆ ਨਾ ਫਾਈਨਲ ਹੋਈ ਹੋਈ ਗੱਲ ਠੀਕ ਹੈ ਮੇਰੇ ਤੇ ਦੇ ਥੋੜੇ ਜਿਹੇ ਹੈ ਨਾਰਮਲ ਕੋਈ ਨਹੀਂ ਅੱਲਾ ਕਰਨਾ ਹੈ ਮੇਰੇ ਕੋ ਸਿੱਧੇ ਦੇ ਆ ਜਾਵਣੇ ਤੇ ਇਨਸ਼ਾਅੱਲਾ ਜਲਦੀ ਤੇਰੀ ਤੇ ਮੇਰੀ ਸ਼ਾਦੀ ਹੋ ਜਾਸੀਗੀ ਸ਼ਾਦੀ ਹੋ ਜਾਸੀਗੀ ਬੜੀਆਂ ਤੂੰ ਗੱਲਾਂ ਕਰਦਾ ਹੈ। ਮੇਰੀ ਹੁਣ ਜਿਹੜੀਆਂ ਸਹੇਲੀਆਂ ਨਾ ਜਿਨ੍ਹਾਂ ਦੀ ਮੰਗੜੀਆਂ ਹੋ ਗਈਆਂ ਇਤਨੇ ਮੈਨੂੰ ਤਾਨੇ ਮੇਣੇ ਮਰੇਂਦੀਆਂ ਨਾ ਪਰ ਤਾਨੇ ਤੈਨੂੰ ਕੋਈ ਖਿਆਲ ਹੋਵੇ ਤਾਂ ਹੈ ਨਾ ਤਾਨੇ ਮਰੇਂਦੀਆਂ ਜਾਂ ਤੈਨੂੰ ਆਪ ਹੀ ਸ਼ੌਕ ਹੈ ਬਈ ਉਹ ਮੰਗਣੀ ਕਰਾ ਬੈਠੀਆਂ ਤੇ ਮੈਂ ਕਿਉਂ ਨਾ ਕਰਾਵਾਂ ਅਮਨ ਸ਼ੇਰ ਤੈਨੂੰ ਪਤਾ ਹੈ ਮੈਂ ਆਪਣੇ ਵਿਰਾਹ ਅੱਗੇ ਬੋਲ ਨਹੀਂ ਸਕਦੀ ਮੈਨੂੰ ਮੇਰੇ ਵਿਰਾਹ ਦਾ ਬਹੁਤ ਡਰ ਹੈ ਤੇ ਦੂਏ ਨੰਬਰ ਤੇ ਗੱਲ ਇਹ ਹੈ ਕਿ ਜੋ ਵੀ ਹੋਵੇ ਨਾ ਸੋਚ ਸਮਝ ਕੇ ਇਨਸਾਨ ਨੂੰ ਕਰਨਾ ਚਾਹੀਦਾ ਹੈ। ਠੀਕ ਹੈ ਅਸੀਂ ਕੋਈ ਗੈਰ ਵੀ ਨਹੀਂ ਸੇ ਲੇਕਿਨ ਜਿਹੜਾ ਮੇਰਾ ਵਿਰਾਹ ਹੈ ਨਾ ਇਹ ਤੇਰਾ ਵਿਰਾਹ ਪੱਥਰ ਤਾਂ ਨਹੀਂ ਖਾਂਦਾ ਕਿਉਂ ਐਡਾ ਸਖਤ ਕਿਉਂ ਹੈ ਪੱਥਰ ਨਹੀਂ ਖਾਂਦਾ ਬਸ ਸ਼ੁਰੂ ਤੋਂ ਹੁੰਦੀ ਤੇਰੀ ਕਦੀ ਵਰਜਾਈ ਵੀ ਐਡੀ ਚੰਗੀ ਉਹ ਵੀ ਮੈਨੂੰ ਪਜਾਂਦੀ ਆ ਮੈਂ ਚਾਹਨੀ ਆ ਮਨ ਸ਼ੇਰ ਤੇਰਾ ਹੋਵੇ ਤੇ ਜਲਦੀ ਨਾਲ ਕਰ ਲਾ ਮੈਂ ਤੇਰਾ ਸਾਥ ਦੇਸਾਂਗੇ ਤੇ ਤੂੰ ਵੀ ਮੇਰੇ ਨਾਲ ਹੈ ਇੱਕ ਵਿਰਾਹ ਹੈ ਤੇਰਾ ਹੀ ਹਰ ਵੇਲੇ ਐਂ ਸੁੱਬੀ ਵਾਂਗ ਵਟਿਆ ਰਹਿੰਦਾ ਤੇ ਸੁੱਬੀ ਵਾਂਗ ਵਟਿਆ ਰਹਿੰਦਾ ਕੀ ਗਰੀਬ ਹੋਣਾ ਕੋਈ ਜੁਰਮ ਹੈ ਅਮਨ ਸ਼ੇਰ ਤੇਰਾ ਗਰੀਬ ਹੋਣਾ ਜੁਰਮ ਨਹੀਂ ਤੂੰ ਜਿਹੜਾ ਕੰਮ ਧੰਦਾ ਨੂੰ ਨਾ ਕਰਦਾ ਇਹ ਤੇਰੇ ਚ ਫਾਲਟ ਹੈ ਇਸ ਵਜ੍ਹਾ ਤੂੰ ਮੇਰਾ ਵਿਰਾਹ ਜਿਹੜਾ ਹੈ ਨਾ ਉਹ ਬਸ ਤੇਰੇ ਨਾਲ ਐਂ ਦਾ ਸਲੂਕ ਰੱਖਦਾ ਹੈ ਜਾਂ ਐਂ ਦਾ ਉਹ ਤੂੰ ਪਰੇਸ਼ਾਨ ਨਾ ਹੋ ਕੰਮ ਕਰਾਂ ਜਾਂ ਮੁੱਢੂ ਹੀ ਨਾ ਮੈਂ ਕਰਾਂ ਮੈਨੂੰ ਪਤਾ ਹੈ ਉਹਨਾਂ ਕਿਤੇ ਹੋਰ ਦੇ ਤਾਂ ਤੈਨੂੰ ਦੇਣਾ ਕੋਈ ਨਹੀਂ ਮੈਨੂੰ ਦੇ ਛੱਡਿਆ ਇਹਨੇ ਤੇ ਮੈਂ ਇਹਨੂੰ ਹੀ ਦੇਣਾ ਤੂੰ ਠੀਕ ਹੈ ਨਾ ਇਹ ਜ਼ਹਿਨ ਦੇ ਤੇ ਦਿਮਾਗ ਦੇ ਵਿੱਚ ਕਾੜ ਛੱਡ ਵੇ ਕਿਤੇ ਹੋਰ ਦੇ ਦੱਸੇ ਨਾ ਮੇਰੇ ਦਿਮਾਗ ਵਿੱਚ ਇਹ ਗੱਲ ਹੈ ਵੀ ਕੋਈ ਨਾ ਔਰ ਦੂਜੀ ਗੱਲ ਇਹ ਹੈ ਕਿ ਮੈਂ ਵਿਰਾਹ ਦੇ ਅੱਗੇ ਬੋਲ ਵੀ ਨਹੀਂ ਸਕਦੀ ਤੇ ਨਾ ਮੈਂ ਵਿਰਾਹ ਨੂੰ ਆਖ ਸਕਦੀ ਹਾਂ ਵੀ ਨਹੀਂ ਭਾਈ ਇੰਜ ਨਹੀਂ ਇੰਜ ਤੂੰ ਕਰ ਨਾ ਆਖੋ ਪਰੇਸ਼ਾਨ ਨਾ ਹੋ, ਪਿਤਰੇਰ ਮੇਰਾ ਨਹੀਂ ਕਿਤੇ ਵੀ ਨਹੀਂ ਹੋਰ ਦੇ ਕਰਦਾ ਇਨਸ਼ਾਅੱਲਾ ਤੇਰੀ ਸ਼ਾਦੀ ਮੇਰੇ ਨਾਲ ਹੋਸੀ ਤੇ ਜਲਦੀ ਹੋਸੀ ਤੂੰ ਪਰੇਸ਼ਾਨ ਕੋਈ ਨਾ ਹੋਏਗਾ ਤੇ ਹੁਣ ਕੋਈ ਕੰਮ ਧੰਦਾ ਵੀ ਕਰ ਲੈ ਕਮਲੇ ਆ ਕਰ ਲੈਣਾ ਮੈਂ ਚੱਲ ਜਾਊਂਗਾ ਠੀਕ ਹੈ। ਉੱਥੇ ਅਮਰੂਦ ਐਨ ਦੋ ਕੋ ਕੇ ਤੇ ਖਾਸਾਂ ਗਿਆ ਵਕਤ ਨੂੰ ਲੱਗੀ ਕਦੀ ਲੱਗੀ ਵਧੀਆ ਸਵੇਰ ਦਾ ਐਵੇਂ ਮਦਾਂ ਸਹੀ ਤੈਨੂੰ ਦੱਸਾਂ ਦਾ ਮੈਨੂੰ ਪਤਾ ਹੁੰਦਾ ਤੇ ਮੈਂ ਤੇਰੇ ਵਾਸਤੇ ਕਾਸ਼ ਖਾਵਣ ਦੀ ਲਈ ਆਵਾਂ ਮੂੰਹ ਸਾਲਾ ਚਲੋ ਕਹਿ ਰਿਹਾ ਕੋਈ ਠੀਕ ਹੈ ਕਮਲਾ ਨਾ ਕੌਣ ਆਂਦਾ ਬਈ ਗਰੀਬ ਹੋਣਾ ਜ਼ੋਰ ਮੇ ਗਰੀਬ ਹੋਣਾ ਜ਼ੋਰ ਨਹੀਂ ਬੇਰੋਜ਼ਗਾਰ ਹੋਣਾ ਜ਼ੋਰ ਮੇ ਬਈ ਬੰਦੇ ਨੂੰ ਕੰਮ ਧੰਦਾ ਤੇ ਕਰਨਾ ਚਾਹੀਦਾ ਹੈ ਨਾ ਕਮਲਾ ਨਾ ਹੋਵੇ ਲੱਖੇ ਬੁਰਾ ਕਿ ਸੁੱਤੀ ਪਈ ਬੜੇ ਸਕੂਨ ਨਾ ਹਮਾਰੇ ਸਹੀ ਖੈਰ ਹੈ ਕਿਤੇ ਸਪੂੰਦਾਰ ਦੇ ਕਿ ਸਹੀ ਕਰਦੀ ਜਿਹੜੀ ਬਹੁਤ ਤੇ ਲੰਮੇ ਪਾਉਂਦੀ ਹੈ ਇਸੇ ਵਜ੍ਹਾ ਤੋਂ ਲੰਮੀ ਪਈਆਂ ਹਾਂ ਬੰਦਾ ਦਾ ਦੇ ਬਹੁਤ ਲੰਮਾ ਪਵੇ ਨਾ ਜਿਹੜੀ ਕਿਲ ਦੀ ਪੀੜ ਵਾਗ ਪੈਂਦੀ ਹੈ ਸਹੀ ਗੱਲ ਹੈ ਸੁਣਾ ਤਬੀਅਤ ਸੀ ਅਦਾ ਠੀਕ ਠਾਕ ਅੱਲਾ ਦਾ ਸ਼ੁਕਰ ਤੂੰ ਸੁਣੀ ਨਾਨ ਕਿਤੇ ਗਈ ਹੈ ਉਹ ਕਿਦਾਂ ਤੈਨੂੰ ਪਤਾ ਤਾਂ ਹੈ ਇਹ ਸਾਰੀ ਜਗ ਲੱਗੀ ਗਈ ਸ਼ਾਦੀ ਤੇ ਆਇਆ ਤੇ ਕਦੋਂ ਦੀ ਸ਼ਾਦੀ ਕਰੂ ਯਾਰ ਇਸੇ ਤਾਂ ਵੀ ਉਹਦੀ ਜਲਦੀ ਸ਼ਾਦੀ ਹੋ ਜਾਵੇ ਮੈਂ ਤਾਂ ਕਦਾਂ ਦੀ ਆਖਣ ਲੱਗੀ ਆ ਤੱਲੂ ਨੂੰ ਪਰ ਕੀ ਕਰੀਏ ਜਿਹਨੇ ਮੰਗੀ ਹੋਈ ਉਹਨਾਂ ਦੀ ਕੋਈ ਰਫਤਾਰ ਤੇਜ਼ ਹੋਵੇ ਤਾਂ ਨਾ ਦੀ ਕੋਈ ਨਹੀਂ ਮੇਰੀ ਭੈਣ ਰਫਤਾਰ ਤੇਜ਼ ਹੋਣੀ ਹਲਾ ਤੂੰ ਮੈਨੂੰ ਇਹ ਦੱਸੋ ਅਗਰ ਮੈਂ ਲੰਬੜਾ ਕੰਮ ਤੇ ਕਰਾਂ ਤੇ ਉੱਥੇ ਨਾ ਇੱਕ ਛੋੜ ਆਇਆ ਆਖੇ ਮਾਨੂਰ ਮੇਰੀ ਮੁਲਵੇਰੇ ਕਿਨਾ ਕੀ ਆਸੋ ਵਾਜੇਦ ਨਾ ਹਾਂ ਮੇਰਾ ਉਮਰ ਵੇਰੇ ਮਾਸ਼ਾਅੱਲਾ ਅੱਲਾਹ ਪਾਕ ਉਹਦੀ ਜ਼ਿੰਦਗੀ ਕਰੇ ਤੇ ਬਹੁ ਕਮਾਉ ਤੇ ਬਹੁ ਮਿਹਨਤੀ ਤੇ ਉਹਨੂੰ ਤਾਂ ਵਕਤ ਹੈ ਕੋਈ ਪੈਸੇ ਦਾ ਹਾਂ ਪੈਸੋ ਟਰੈਕਟਰ ਲੈਣ ਆਏ ਤੇ ਮੈਂ ਜਿਸ ਨੂੰ 3 ਲੱਖ ਜੇਬ ਵਿੱਚੋਂ ਕੱਢਿਆ ਨਾ ਵਾਹ ਉਸ ਦਿਨ ਕੇ ਦਿੱਤੇ ਨੂੰ ਕਚੋਣ ਪੈਸਾ ਹੀ ਸਵਾ ਬਸ ਉਹਦੇ ਕੋਲ ਹਰ ਚੀਜ਼ ਹੈ ਬਸ ਇੱਕੇ ਚੀਜ਼ ਦੀ ਕਮੀ ਹੈ ਸੋ ਮਨੇਂਦਾ ਨਹੀਂ ਕਿਸੇ ਦੀ ਕਿਹੜੀ ਸ਼ੇ ਬਸ ਉਹ ਆਂਦਾ ਕਿ ਮੈਂ ਸ਼ਾਦੀ ਕੋਈ ਨਹੀਂ ਅਜੇ ਫਿਲਹਾਲ ਕਰਨੀ ਅਜੇ ਮੈਂ ਹੋਰ ਪੈਸਾ ਕਮਾਉਣਾ ਬਸ ਉਹਨੂੰ ਨਾ ਬਸ ਕਾਰੋਬਾਰ ਦੀ ਰਾਂਦੀ ਹਾਏ ਹਾਏ ਐਸੇ ਨੂੰ ਕਿਹੜੀ ਕਮਲੀ ਹੈ ਤੂੰ ਤੇਰੇ ਕੋ ਵਕਤ ਹੈ ਤੇ ਤੂੰ ਅੰਨੀ ਹੋਈ ਵਧੀ ਹੈ ਕਿਵੇਂ ਵਾਜੇ ਦੇ ਸੋਹਣਾ ਕਾਰੋਬਾਰ ਨਹੀਂ ਸੋਹਣਾ ਕਮਾਈਂਦਾ ਨਹੀਂ ਤੇ ਆਪਣੀ ਨਿਨਾਣ ਦੀ ਮੇਰੀ ਭੈਣ ਉਹਦੇ ਸ਼ਾਦੀ ਚਾ ਕਰੋ ਤੈਨੂੰ ਕੋਣੀ ਅਕਲ ਹੁੰਦੀ ਬੇਬੀ ਉਹਦੀ ਸ਼ਾਦੀ ਕੋਈ ਨਹੀਂ ਤੇ ਆਪਣੀ ਨਿਨਾਣ ਦੀ ਪਰ ਕਾਰ ਛੱਡ
ਕਿਹੜੀ ਸ਼ਾਇਦ ਦੀ ਉਹਨ ਕਮੀ ਤੇ ਆ ਮਸ਼ਰ ਤੇ ਕਮੈਂਦਾ ਤੇ ਹੈ ਕੋਈ ਹੋਰ ਮਹੀਨੇ ਤਾਂ 2 ਮਹੀਨੇ ਤੁਸੀਂ ਵੇਖ ਲਓ 17 ਮਹੀਨੇ ਅਸੀਂ ਆ ਜਾਣਾ ਨੌਕਰੀ ਕੋ ਨਹੀਂ ਲੱਭੀ ਲੱਭੜੀ ਵੀ ਕੋਈ ਉਹਦੀ ਨਿਯਤ ਕੋਈ ਨਹੀਂ ਸਿੱਧੀ ਪੁੱਛੇ ਤਾਂ ਆਹ ਗੱਲ ਤਾਂ ਮੇਰੇ ਜ਼ਹਿਨ ਚ ਕੋਈ ਨਹੀਂ ਸਮਝ ਚ ਕੋਈ ਨਹੀਂ ਜ਼ਹਿਨ ਤੂੰ ਮੈਨੇ ਦੱਸ ਜਿਆ ਮਸ਼ਰ ਕਰਨੀ ਹੁੰਦੀ ਤੇ ਉਸ ਕੋਈ ਵੀ ਹੱਲ ਕਰਕੇ ਉਸ ਕੋਈ ਨਾ ਕੋਈ ਕੰਮ ਤੇ ਕਰ ਹੀ ਲੈਣਾ ਤੇ ਮਜ਼ਦੂਰੀ ਕਰ ਲੈਂਦਾ ਉਹ ਹੁੰਦੀ ਉਸ ਕੋ ਉਹਦੀ ਨਿਯਤ ਹੀ ਕੋਈ ਨਹੀਂ ਸ਼ਾਦੀ ਕਰਨ ਤੇ ਪਤਾ ਕੀ ਮੇਰੇ ਮੈਂ ਉਹਦੇ ਵਿਰਾਹ ਦੀ ਗੱਲ ਤੇ ਲੱਗੀ ਹੋਈ ਆਂ ਬੱਜੀ ਦੀ ਉਹਦਾ ਵਿਰਾਹ ਕਰੇ ਚੁੱਪ ਕਰਕੇ ਬਰਦਾਸ਼ਤ ਕੀਤੀ ਵਧੀਆ ਚਲੋ ਅੱਜ ਮੈਂ ਉਸ ਨਾਲ ਨਾ ਗੱਲ ਕਰੇ ਨਹੀਂ ਆ ਸਮਝਾਈ ਨਹੀਂ ਆਵਾਨੀਆਂ ਭੈਣ ਦਾ ਰਿਸ਼ਤਾ ਇੱਦੇ ਘਰ ਛੋੜ ਨਾਲੇ ਸੁਖੀ ਰਾਸੀ ਨਾ ਦੁੱਖ ਨਾ ਪਰੇਸ਼ਾਨੀ ਘਰ ਦੇ ਵਿੱਚ ਉਹਨ ਹਰ ਸੁੱਖ ਮਿਲਸੀ ਇਹਦੇ ਪਰ ਨਾ ਛੜੇ ਅੱਜ ਉਹਦੀ ਨੌਕਰੀ ਕੋਨੀ ਅੱਜ ਘਰ ਆਟਾ ਕੋਨੀ ਅੱਜ ਕੋਲ ਪੈਸਾ ਕੋਨੀ ਅੱਜ ਦਵਾਈ ਲੈਣ ਆਈ ਮੋੜ ਤੁਹਾਡੇ ਬੂਹੇ ਤੇ ਢੁੱਕੀ ਰਾਸੀ ਫਾਇਦਾ ਪਰ ਨਾ ਮੰਨਦਾ ਕਮਲੀਆਂ ਕਸ ਮੈਂ ਆਪਣੇ ਘਰ ਵਾਲੇ ਨੂੰ ਚੰਗੀ ਤਰ੍ਹਾਂ ਸਮਝਾ ਕੇ ਅगर अपनी बहन ਨੂੰ ਸੁਖੀ ਦੇਖ ਰਹੀ ਤੇ ਪਰ ਨਾ ਅੱਛਾ ठीक है मेरी बहन बड़ी बड़ी तेरी मेहरबानी ते चल चाह बने टोर आई मैं भी चाह पानी मैं करा के बाजे वाला अस्सलाम वालेकुम ਵਾਲੇਕੁਮ ਕੀ ਹਾਲ? ਕਿਵੇਂ ਫਿਰਦੇ ਇਸ ਦੁਆਰਾ ਐ ਤੈਨੂੰ ਡੇਢ ਹਫਤਾ ਹੋ ਗਿਆ ਵੇਖਿਆ ਕੋਈ ਨਾ ਤੇ ਉਧਰ ਖਲਾ ਮੈਂ ਕਿ ਵੀ ਚੰਨ ਰੰਗਾ ਮੂੰਹ ਵਿਖਾ ਜਾਵੇ ਤਾਂ ਸਦਾਇਆ ਸ਼ਰਮ ਤਾਂ ਕੋਈ ਨਹੀਂ ਹੁੰਦਾ ਪਿਆ ਕੋਈ ਹਿਆ ਹੈ ਤੇਰੇ ਪੱਲੇ ਕੀ ਹੋਇਆ ਉਂਝੇ ਤਾਂ ਮੈਨੂੰ ਦੱਸੋ ਹੋਇਆ ਕੀ ਹੈ ਪਰ ਇਸ ਗੱਲ ਦਾ ਤੈਨੂੰ ਅਹਿਸਾਸ ਹੋਵੇ ਅੱਜ ਤੇਰੇ ਬੂਹੇ ਤੇ ਤੇਰੀ ਭੈਣ ਬੈਠੀ ਹੁੰਦੀ ਨਾ ਤੇ ਤੈਨੂੰ ਪਤਾ ਹੋਵੇ ਆ ਵੀ ਜਿਹਨਾਂ ਦੇ ਘਰ ਜਵਾਨ ਭੈਣਾਂ ਬੈਠੀ ਹੋਵੇ ਉਹਨਾਂ ਵਾਸਤੇ ਕਿਤਨੀ ਮੁਸ਼ਕਿਲ ਹੁੰਦੀ ਹੈ ਕੋ ਪਤਾ ਹੀ ਵੀ ਤੂੰ ਮੈਨੂੰ ਕਿਉਂ ਨੂੰ ਚੰਗਾ ਲੱਗਦਾ ਪਤਾ ਹੀ ਨਹੀਂ ਹੈ ਨਹੀਂ ਕਦੀ ਗਿਰਬਾਨ ਨੇ ਜਾਤੀ ਗਾਤ ਕੇ ਸੋਚਿਆ ਹੀ ਮੈਂ ਉਸ ਪਿਓ ਦੀ ਖਬਰ ਨੂੰ ਵੇਦਾ ਪਿਆ ਐ ਸੂਟ ਬੂਟ ਤੇ ਚਮਕ ਸ਼ਮਕ ਤੇ ਇਹ ਮੈਂ ਕਿੱਦਾਂ ਤੇ ਵੇਦਾ ਰਸਾਂ ਯਾਰ ਤੇਰੇ ਵੱਲੋਂ ਅਮਨ ਸ਼ੇਰ ਮੇਰੀ ਗੱਲ ਸੁਣ ਲੈ ਤੇਰੇ ਕੋਲ 1 ਮਹੀਨੇ ਦਾ ਟਾਈਮ ਹੈ ਅਗਰ ਮਹੀਨੇ ਦੇ ਵਿੱਚ ਇਹ ਫਰਜ਼ ਅਦਾ ਕਰਕੇ ਨਾ ਲੈ ਜਾਸੇ ਤੇ ਮੁੜ ਮੈਂ ਇੱਥੇ ਗਿਲਾ ਨਾ ਦੇਵੀਂ ਦੁਆ ਮੈਂ ਕਰ ਲੈਣਾ ਪਰੇਸ਼ਾਨ ਇਹ ਤਾਂ ਮੈਂ ਸਾਲ ਦਾ ਸੁਣਨ ਲੱਗਾ ਮੈਂ ਕਰ ਲੈਣਾ ਕਿਹੜੇ ਦੇ ਤੂੰ ਕੰਮਾਂ ਤੇ ਲੱਗਾ ਸਾਰਾ ਦਿਨ ਛੁਆਰ ਹੁੰਦੇ ਨੇ, ਤੂੰ ਉਹਨਾਂ ਕਦੀ ਕੁਕੜਾਂ ਦੀ ਲੜਾਈ ਤੇ ਪੈ ਜਾਂਦੇ ਹੋ ਕਦੀ ਮੇਲਿਆਂ ਤੇ ਪੈ ਜਾਂਦੇ ਹੋ ਯਾਰ ਇਹ ਕਿਹੜਾ ਤਰੀਕਾ ਮਹੀਨੇ ਦੇ ਵਿੱਚ ਤਾਂ ਮੈਂ ਇਤਨਾ ਕਮਾ ਹੀ ਨਹੀਂ ਸਕਦਾ ਮੈਂ ਕਿਵੇਂ ਕਰਾਂ ਮੈਂ ਕੋਈ 2-3 ਮਹੀਨੇ ਇਨਸਾਨ ਦੀ ਨੀਅਤ ਹੋਵੇ ਨਾ ਤਾਂ ਮਹੀਨਾ ਤਾਂ ਦੂਰ ਦੀ ਗੱਲ ਹੈ 1 ਹਫ਼ਤੇ ਦੇ ਵਿੱਚ ਬੰਦਾ ਬਹੁਤ ਕੁਝ ਕਰ ਜਾਂਦਾ ਉਹ ਜਿਹਨਾਂ ਲੱਗਦਿਆਂ ਦੇ ਨਾਲ ਫਿਰਦਾ ਟੁਰਦਾ ਉਹਨਾਂ ਮੈਨੂੰ ਨੂੰ ਆਖ ਸਕਦਾ ਵੀ ਮੈਂ ਇਹ ਕੰਮ ਕਰਨਾ ਹੈ ਆਪਣਾ ਤੇ ਮੇਰਾ ਦਿਓ ਸਾਥ ਟਕਾ ਹੀ ਨਹੀਂ ਦਿੰਦੇ ਉਹਨਾਂ ਕੀ ਦੇਣਾ ਪਰ ਜਿਵੇਂ ਤੂੰ ਹੈ ਤੇਰੇ ਬੇਲੀ ਵੀ ਇੰਜਨ ਕੀ ਹੋਇਆ ਇਤਨਾ ਕੜਕਾਰ ਕਿਉਂ ਕਰਤੀ ਬੈਠਾ ਕੁਝ ਨਹੀਂ ਮਾਨੂਰ ਮੈਂ ਕਿਸੇ ਦੇ ਦੁੱਖ ਸੁੱਖ ਤੇ ਜਾਵਣ ਜੋਗਾ ਨਹੀਂ ਰਹਿ ਗਿਆ ਬਿਲਾਦਰੀ ਦੇ ਵਿੱਚ ਇਤਨੀਆਂ ਫੌਤਗੀਆਂ ਹੋਈਆਂ ਮੈਥੋਂ ਨਹੀਂ ਜਵੀ ਆਇਆ ਅੱਛਾ ਗੱਲ ਸੁਣ ਇਹ ਜੀ ਗੱਲਾਂ ਹੁੰਦੀਆਂ ਪਿਆਰ ਸਲੂਕ ਨਾਲ ਕੜਕਾਰ ਮੈਂ ਬੜੀਆਂ ਪਿਆਰ ਨਾਲ ਕਰ ਚੁੱਕਿਆ ਮਾਨੂਰ ਇਹਦੇ ਅਕਲ 'ਚ ਪੰਦੀ ਨਹੀਂ ਪਈ ਤੈਨੂੰ ਪਤਾ ਇੱਥੇ ਹਾਲੇ ਸੁਣ ਤੇ ਉਹ ਬਾਤ ਤੈਨੂੰ ਪਤਾ ਅੱਗੇ ਗੱਲਾਂ ਕਰੇਂਦੇ ਠੀਕ ਹੈ ਜੀ ਮੈਂ ਕੋਈ ਆਇਆ ਕਰਦਾ ਮੈਂ ਸ਼ੇਰ ਤੇਰੀ ਫਾਇਦੇ ਦੀ ਗੱਲ ਕਰੇ ਨੇ ਆਇਆ ਤੇਰੇ ਵਾਸਤੇ ਅਸੀਂ ਕਦੀ ਵੀ ਮਾੜਾ ਨਹੀਂ ਸੋਚਿਆ ਉਹ ਗੱਲ ਸਹੀ ਕਰੇਂਦਾ ਪਿਆ ਜਿਨ੍ਹਾਂ ਨੂੰ ਭੈਣਾਂ ਦਿੱਤੀਆਂ ਹੋਈਆਂ ਹੋਵੇ ਨਾ ਉਹ ਬਹੁਤ ਚੰਗੇ ਲੱਗਦੇ ਪਿਆਰਾ ਵੀ ਹੈ ਪਰ ਜਿਸ ਵੇਲੇ ਤੇਰੇ ਕੰਮਾਂ ਨੂੰ ਵੇਨਾ ਨਾ ਉਸ ਵੇਲੇ ਦਿਲ ਆਂਦਾ ਵੀ ਮੱਥੇ ਹੀ ਨਾ ਲੱਗੇ ਤੁਸੀਂ ਪਰੇਸ਼ਾਨ ਹੋ ਮੈਂ ਕੰਮ ਕਰਦਾ ਮੈਂ ਤੁਹਾਨੂੰ ਕੰਮ ਕਰਕੇ ਵਿਖਾਈ ਬਹਰਹਾਲ ਮਹੀਨੇ ਦਾ ਟਾਈਮ ਹੈ ਵੇਲੀਆ ਮੈਂ ਤੈਨੂੰ ਦੱਸ ਛੱਡੇ ਅਗਰ ਮੇਰੇ ਨਸੀਬ ਵਿੱਚ ਹੋਇਆ ਤਾਂ ਮੈਂ ਇਨਸ਼ਾਅੱਲਾ ਤੁਹਾਨੂੰ ਕਰਕੇ ਵਿਖਾਈ ਸਾਂਗੇ ਨਸੀਬ ਐਂ ਹੱਥ ਤੇ ਹੱਥ ਰੱਖ ਕੇ ਬੈਠੇ ਰਹੀਏ ਨਾ ਤਾਂ ਨਸੀਬ ਨੂੰ ਵੇਦੇ ਰਹੀਏ ਓਏ ਆ ਵੇਖ ਆ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਿਹੜੀਆਂ ਸਹੂਲਤਾਂ ਹੁਣ ਨਾ ਕੱਢੀਆਂ ਹਨ ਕਰਜ਼ੇ ਚਾਹ ਕੇ ਥਾਰਾਂ ਪੈਂਦੇ ਪਏ ਕਰਜ਼ੇ ਚਾਹ ਕੇ ਸ਼ਾਦੀਆਂ ਕਰਾਂਦੇ ਪਏ ਕਰਜ਼ੇ ਚਾਹ ਕੇ ਕਾਰੋਬਾਰ ਕਰਦੇ ਪਏ ਉਹ ਤੇਰਾ ਅਕਲ ਕਿਉਂ ਨਹੀਂ ਕੰਮ ਕਰਦਾ ਠੀਕ ਹੈ ਮੈਂ ਕਰ ਲੈਣਾ ਕੋਈ ਨਾ ਕੋਈ ਮੈਂ ਕੰਮ ਕਰਦਾ ਹੁਣ ਤੁਹਾਨੂੰ ਸ਼ਿਕਾਇਤ ਨਾ ਮੁਝਸੇ ਕਿ ਨਹੀਂ ਠੀਕ ਹੈ ਮਿਹਰਬਾਨੀ ਮੇਰਾ ਵੀਰਾ ਪਾਣੀ ਛਾਣੇ ਪੀਤੀ ਜਾਵੇਂ ਆ ਨਹੀਂ ਕੋਈ ਨਹੀਂ ਇਹਦੇ ਆ ਬਾ ਪਤਾ ਹੈ ਹੁਣ ਕਿਹੜਾ ਛੋਟਾ ਜਿਹਾ ਮੂੰਹ ਟੁੱਟੀ ਬੈਠਾ ਆਈ ਦਿਲ ਵੀ ਨਹੀਂ ਆਉਂਦਾ ਇਹਦੇ ਨਾਲ ਲੜਨ ਵਾਸਤੇ ਪਰ ਤਲੂ ਠੀਕ ਤੇਰੇ ਨਾਲ ਨਾ ਮੈਂ ਬਹੁਤ ਜ਼ਰੂਰੀ ਗੱਲ ਕਰਨੀ ਹੈ ਖੈਰ ਹੋਵੇ ਸ਼ਾਲ ਅਗਰ ਤੇਰਾ ਮਾਈਂਡ ਹੋਵੇ ਤਾਂ ਮੈਂ ਅੱਜ ਤੋੜੀ ਨਾ ਤੇਰੇ ਕੋ ਕਦੀ ਵੀ ਕੋਈ ਚੀਜ਼ ਨਹੀਂ ਮੰਗੀ ਕਦੀ ਵੀ ਤੈਨੂੰ ਕੋਈ ਗੱਲ ਨਹੀਂ ਕੀਤੀ ਕਿਉਂ ਕਿ ਤੂੰ ਮਤਾ ਮੇਰੇ ਨਾਲ ਨਾਰਾਜ਼ ਹੋ ਜਾਵੇਂ ਪਰ ਇੱਕ ਅੱਜ ਗੱਲ ਕਰੀਏ ਬੋਲ ਅਗਰ ਵੇ ਨਾ ਅਗਰ ਕਾਰੋਬਾਰ ਨੂੰ ਵੇਖੇ ਨਾ ਤੇ ਤੂੰ ਕੋਈ ਕਾਰੋਬਾਰ ਕੋਈ ਨਹੀਂ
ਠੀਕ ਹੈ ਨਾ ਅਗਰ ਮੈਂ ਤੇਰੇ ਨਾਲ ਕੋਈ ਮਸ਼ਵਰਾ ਕਰਾਂ ਮੇਰੇ ਮਸ਼ਵਰੇ ਨੂੰ ਤੂੰ ਤੇ ਮੈਂ ਮੀਆਂ ਬੀਵੀ ਆ, ਤੇਰਾ ਹੱਕ ਹੈ, ਤੂੰ ਗੱਲ ਕਰੋ। ਗੱਲ ਇਹ ਕਿ ਵਾਜਿਦ ਨਹੀਂ ਮੇਰਾ ਮਲਵੇਰ, ਹਾਂ ਉਹਦੀ ਤਾਂ ਜੀ ਸ਼ਾਦੀ ਕੋਈ ਨਹੀਂ ਹੋਈ ਹਾਂ ਤੇ ਮੇਰਾ ਦਿਲ ਹੈ ਕਿ ਆਪਾਂ ਨਾਦੀਆਂ ਨੂੰ ਤਾਂ ਹੀ ਦੇ ਛੁੜੇ ਨੇ ਸੁੱਖੀ ਵੀ ਹੋਸੀ ਸਾਰੀ ਜ਼ਿੰਦਗੀ ਸੁੱਖ ਤੇ ਬਾਅਦ ਖਾਸੀ ਮਾਨੂਰ ਪਤਾ ਕਿਸੇ ਦੇ ਕੀ ਮੂੰਹ ਗੱਲ? ਦਰ ਵੇਖ ਸੀ ਕੋਈ ਨਾ ਮੇਰੀ ਗੱਲ ਸੁਣ, ਹਾਂ ਆਈ ਤੂੰ 20 ਸਾਲ ਪਿਛਾਂ ਹਟੀਏ ਨਾ, ਹਾਂ ਤੇ ਉਸ ਵੇਲੇ ਰਿਸ਼ਤੇ ਜਿਹੜੇ ਆ ਨਾ ਉਹ ਕਰੇਂਦਾ ਮਾਂ ਪਿਓ ਤੇ ਭੈਣਾਂ ਭਰਾ, ਹੂੰ ਠੀਕ ਹੈ। ਕੁੜੀ ਨਿੰਗਰ ਇੱਕ ਦੂਜੇ ਨੂੰ ਡਿੱਠ ਹੋਇਆ ਹੀ ਕੋਈ ਨਾ ਹੁੰਦਾ, ਹੂੰ, ਤੇ ਜਿਹੜੀ ਮਾਂ ਪਿਓ ਭੈਣ ਭਰਾ ਕਰ ਛੱਡਿਆ ਨਾ ਉਸ ਤੇ ਆਮੀਨ ਹੁੰਦੀ ਆ। ਜੀ ਤੇ ਜਿਹੜਾ ਹੁਣ ਵਕਤ ਜਾ ਰਿਹਾ ਹੈ ਨਾ, ਹੁਣ ਤਾਂ ਧੀ ਪੁੱਤਰ ਤੂੰ ਨਾ ਪੁੱਛੋ ਨਾ ਤੇ ਰਿਸ਼ਤਾ ਤੈਅ ਕਰ ਛੱਡੋ, ਤੇ ਉਹ ਅਦਾਲਤ 'ਚ ਖਲੇ ਹੁੰਦੇ ਨੇ ਵੀ ਸਾਡੀ ਜ਼ਿੰਦਗੀ ਹੈ, ਸਾਡਾ ਹੱਕ ਹੈ। ਉਹ ਤੇਰੀ ਗੱਲ ਬਿਲਕੁਲ ਠੀਕ ਹੈ ਉਹ ਦੌਰ ਹੋਰ ਆਈ ਅੱਜ ਤਾਂ ਦੌਰ ਹੋਰ ਚੱਲ ਰਿਹਾ ਹੈ ਗੱਲ ਤੋਂ ਠੀਕ ਕੀਤੀ ਏ। ਅੱਜ ਕੱਲ ਉਹ ਦੌਰ ਹੈ ਪੈਸਾ ਜੇਬ ਵਿੱਚ ਹੈ ਤਾਂ ਸਾਰੇ ਰਿਸ਼ਤੇਦਾਰ ਬਿਲਾਦਰੀ ਹਰ ਰਿਸ਼ਤਾ ਕਰੀਬ होला ਉਹ ਆ ਗਈ ਤੇਰੀ ਭੈਣ ਜੇ ਅਗਰ ਪੈਸਾ ਕੋਈ ਨਹੀਂ ਨਾ ਤਾਂ ਕੋਈ ਵੀ ਕਰੀਬ ਨਹੀਂ ਹੋਣਾ ਨਾਦੀਆ जी वाला ਇੱਥੇ ਆਵੇਂ ਨਾ, ਮਜ਼ੀਦ ਮੈਂ ਸਾਲਾਂ ਨੂੰ ਰੱਖੀ ਜੋ ਤੂੰ ਸਾਰੇ ਬਣੀ ਬਣੀਆਂ ਤੂੰ ਭੈਣ ਨਾਲ ਨਾ ਸਲਾਹ ਕਰ ਲਾ ਬਹੁਤ ਤੇਰੇ ਨਾਲ ਮੈਂ ਇੱਕ ਗੱਲ ਕਰਨੀ। ਇੱਥੇ ਆਪ हाँ जी भाई ਇਹ ਦੱਸੋ, ਅੰਮਾ ਤੇ ਅੱਬੇ ਦੇ ਮਰਨ ਤੋਂ ਬਾਅਦ जी ਤੈਨੂੰ ਕਿਸੇ ਸ਼ਾਦੀ ਕਮੀ ਦਿੱਤੀ ਹੈ? नहीं भाई ਕਦੀ ਤੇਰੇ ਮੂੰਹ ਚੋਂ ਨਿਕਲੀ ਗੱਲ ਪੂਰੀ ਨਾ ਕੀਤੀ ਹੋਵੇ? जी हाँ भाई कितनी नहीं ਮੈਂ ਇੱਕ ਫੈਸਲਾ ਲਵਾਂਗਾ, ਉਹਦੇ ਵਿੱਚ ਮੈਂ ਤੇਰੇ ਕੋਲ ਸਲਾਹ ਲਵਾਂਗਾ। ਆਮਨ ਸ਼ੇਰ ਨੂੰ ਵੇਖ 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 ਕੇ ਨਾ ਮੈਂ ਹੁਣ ਤੰਗ ਤੇ ਜ਼ਲੀਲ ਹੋ ਗਿਆ, ਮੈਂ ਕਿਸੇ ਦੇ ਦੁੱਖ ਸੁੱਖ ਤੇ ਨਹੀਂ ਨਿਕਲ ਸਕਦਾ। ਮੈਨੂੰ ਬਿਲਾਦਰੀ ਤੋਂ ਬਾਹਰਲੇ ਲੋਕ ਹੁਣ ਗੱਲਾਂ ਕਰਦੇ ਨੇ, ਉਹ ਆਂਦੇ ਨੇ ਤੇਰੇ ਨਾਲ ਦੀਆਂ ਸਾਰੀਆਂ ਪਰਨੇ ਗਈਆਂ, ਉਹ ਆਂਦੇ ਨੇ ਇਹਨੂੰ ਕੀ ਰੋਲਾ ਹੈ, ਇਹ ਕਿਉਂ ਨਹੀਂ ਪਰਨੀਂਦੀ ਪਈ। ਹੁਣ ਉਹਨਾਂ ਨੂੰ ਮੈਂ ਕੀ ਆਖਾਂ ਵੀ ਉਸ ਨੂੰ ਰੋਲਾ ਨਹੀਂ ਜਿਹਦੇ ਕੀਤੋ ਹੈ ਉਹ ਖੜਮਾ ਹੈ। ਮਾਨੂਰ ਦਾ ਇੱਕ ਮਲਵੇਰ ਭਾਜੇ ਦੇ ਹੈ ਤੇਰੇ ਨਾਲ ਵੱਡੀ ਉਮਰ ਦਾ, ਮੈਨੂੰ ਪਤਾ ਹੈ। ਤੁਸੀਂ ਰਲ ਕੇ ਟੁਰਦੇ ਪਏ ਹੋਏ ਨਾ, ਲੋਕਾਂ ਦੀ ਨਜ਼ਰ ਚ ਇੰਨੇ ਹੀ ਹੋਣਾ ਵੀ ਜਿਵੇਂ ਮਾਮਾ ਬੜੇ ਹੀ ਟੁਰਦੇ ਜਾਂਦੇ ਜਾਂ ਪਿਓ ਦੇ ਹੀ ਟੁਰਦੇ ਜਾਂਦੇ, ਪਰ ਉਹਦਾ ਘਰ ਹੈ, ਕਾਰੋਬਾਰ ਹੈ। भाई मैं तेरी गल तक पहुंच गई हाँ, मैनू कोई एतराज नहीं। तू मेरी माँ भी है, प्यो भी है, बिरा भी है, सहेली भी है, सारे रिश्ते हैं मेरे तेरे नाल, मैनू कोई एतराज नहीं। जिथे मेरा बिरा तेरा दिल करदा है ना, तू अपना मैं तेरे फर्ज ते अदा फख्र है कर। कि ना है, शाबाश है। जा हम तू अंदर। ਇਹਦਾ ਮਤਲਬ ਹੈ ਕਿ ਮੇਰੀ ਗੱਲ ਮੰਨ ਲਈ, ਕੌੜੀਆਂ ਤਾਂ ਮੈਂ ਇਸ ਤੋਂ ਕੀਤੀਆਂ ਨੇ ਵੀ ਇਹਦੇ ਅੰਦਰ ਸੱਚ ਕਿਵੇਂ ਨਿਕਲਦਾ। ਇੱਡਾ ਬੁੱਢਾ ਕੋਈ ਨਹੀਂ, ਸਿਰਫ ਇਹਦੇ ਤੇ ਅੱਲਾ ਦੀ ਕਸਮ ਹੈ ਮੇਰੇ ਤਾਂ ਵਹਿਮ ਗੁਮਾਨ ਚ ਕੋਈ ਨਹੀਂ। ਇਹ ਸਾਰਾ ਕੁਝ ਮੈਂ ਕਰਨ ਵਾਲੀ ਹਾਂ ਤੇ ਮੈਂ ਪਹਿਲੇ ਤੇ ਦੱਸਾਂ, ਮੈਂ ਨਿੱਕੇ ਨੂੰ ਆਖਿਆ ਉਸ ਕਿ ਨਾ ਨਾ ਉਹਦਾ ਹੋਇਆ ਪਿਤਰੇ ਨਾਲ, ਭਾਈਏ ਨੂੰ ਆਖਿਆ, ਸ਼ਬੀਰ ਨੂੰ ਹੋਇਆ ਹਾਈ ਇਸ ਵਿੱਚ ਕੋਈ ਨਹੀਂ ਕੋਈ ਸ਼ੱਕ ਪਰ ਮੈਨੂੰ ਉਹਦੇ ਨਾ ਮੇਰਾ ਦਿਲ ਕੋਈ ਨਹੀਂ ਮੈਂ ਨਾ ਮੁਮਤਮੈਨ ਤੇ ਮੈਂ ਸੱਚੀ ਦੱਸਾਂ, ਹਾਂ। ਇਸ ਤੇਰੀ ਸ਼ਾਦੀ ਨਾ ਹੋਈ, ਹਾਂ ਇਹ ਆਈ ਹੋਈ ਯਾਰ ਦੀ ਬਰਾਤ ਨਾਲ ਹਾਂ ਉਹਦਾ ਨੇ ਵੇਖਿਆ ਤੇ ਮੇਰਾ ਵੀ ਸੈਕੰਡ ਦਿਲ ਲਾ ਮੁਝ ਜਾ ਕੇ ਤੂੰ ਦੱਸਦਾ ਨਾ, ਤੂੰ ਅਕਸੇ ਇਹ ਇਸ ਪਿੱਛੇ ਹੁੰਦਾ ਮੈਂ ਜਾ ਕੇ ਤੂੰ ਦੱਸਦਾ ਨਾ, ਹੁਣ ਮੈਂ ਭਾਈਏ ਨੂੰ ਖਾ ਸਕਦਾ ਕਰ। ਚਲੋ ਠੀਕ ਹੋ ਗਿਆ ਠੀਕ ਹੋ ਗਿਆ ਤੇ ਪੈਸੇ ਦੀ ਪਰੇਸ਼ਾਨੀ ਦੀ ਸ਼ਾਇਦ ਜ਼ਰੂਰਤ ਹੋਵੇ ਨਾ ਤੂੰ ਮੈਨੂੰ ਦੱਸ। ਠੀਕ ਹੈ ਭਾਈ ਠੀਕ ਹੋ ਗਿਆ ਮਕਾਨ ਵੀ ਪਤਾ ਹੀ ਇਹਨਾਂ ਨੂੰ, ਤੇ ਮਕਾਨ ਤੇ ਦਾਵਤ ਦੇਣੀ ਜਿਹੜਾ ਨਵਾਂ ਪਾਇਆ। ਅੱਛਾ ਠੀਕ ਹੈ ਮੋੜੋ, ਠੀਕ ਹੈ ਬੱਲਾ, ਠੀਕ ਹੈ ਮੈਂ ਮੁੜ ਜਾਣਾ। ਤੂੰ ਚੱਲ ਹੋ, ਕੱਪੜੇ ਮੇਰੇ ਇਸਤਰੀ ਕਰ ਬਟਾ ਕੇ ਜਾਵਾਂ। ਅੱਗੇ ਨਾ ਹਰ ਵੇਰੀ ਤੋਂ ਮੈਨੂੰ ਆਖਿਆ ਦੇ ਐਸੇ ਰੀਤੀ ਨਾ ਖਾਣਾ, ਉਹ ਮੇਰੇ ਨਵੇਂ ਮਕਾਨ ਤੇ ਖਾਣਾ। ਕੀ ਹਾਲ ਹੈ? ਠੀਕ ਹੈ, ਮਿਹਰਬਾਨੀ, ਆਪਣਾ ਧਿਆਨ ਰੱਖੋ। ਉਹ ਠੀਕ ਹੈ। ਦਾਮੋ ਚਾਚੇ ਦੀ ਔਲਾਦ ਵਿਰਾ ਹੀ ਹੁੰਦੇ ਨਾ, ਉਹ ਸ਼ਰੀਕ ਸ਼ਰੂਕ ਨਹੀਂ ਹੁੰਦੇ, ਪਰ ਤੋਂ ਸ਼ਰੀਕਾਂ ਵਾਲੀ ਪੂਰੀ ਕਾਰ ਛੱਡੀ ਹੈ। ਨਹੀਂ ਉਦੋਂ ਟਕੇ ਲੈ ਲੈਣੀ ਜਾਂ ਉਹਦੇ ਡਾਲਰ ਵੇਖ ਲੈਣੀ, ਜ਼ਿਆਦਾ ਪੈਸੇ ਵੇਖ ਲੈਣੀ। ਮੈਂ ਕੀਰਾ ਕੰਡਾਮ ਤਾਂ ਕਰਕੇ ਉਹਦੇ ਮੁੜ ਦੁਬਾਰਾ ਗੱਲ ਕੀਤੀ ਆਈ ਨਾ ਤਾਂ ਮੈਂ ਤੇਰਾ ਲਹੂ ਪੀ ਜਾਸਾਂ। ਆਪਣੇ ਗਿਰੇਬਾਨ ਹੋਰ ਛਾਤੀ ਖਾ ਕੀ ਕੇ ਵੇਖ, ਮੋੜੋ ਮੇਰੇ ਨਾਲ ਤੂੰ ਗੱਲਾਂ ਕਰਦਾ। ਰੇਟ ਲੱਗਦੇ ਨਾ, ਇੱਕ ਪਾਸੇ ਦੇ ਕੇ ਤੇ ਮੁੜ ਦੂਈ ਪਾਸੇ ਲੋਕਾਂ ਕਰ ਦਾ ਦਿੰਦੇ ਹੋ। ਮੈਂ ਤੇਰੇ ਲਈ 2 ਮਹੀਨੇ ਹੋਰ ਡਿੱਠਾ, ਤੂੰ ਮੋੜਾ ਮੂੰਹ ਚਾ ਕੇ ਆ ਨਿਕਲਿਆ। ਇਹ ਗੱਲ ਪੂਰੀ ਜ਼ਿੰਦਗੀ ਤੈਨੂੰ ਯਾਦ ਰੱਖੀ, ਜਿਹੜਾ ਨਿਖੱਟੂ ਤੇ ਨਾਲਾਜ ਹੁੰਦਾ ਹੈ ਨਾ, ਉਹਦਾ ਕਿਤੇ ਵੀ ਨਹੀਂ ਹੁੰਦਾ।
ਹਮੇਸ਼ਾ ਕਾਰੋਬਾਰ ਵਾਲਾ ਬੰਦਾ ਭਾਵੇਂ ਭੈੜਾ ਕਾਰੋਬਾਰ ਹੋਸੀ ਤੇ ਭਾਵੇਂ ਚੰਗਾ ਹੋਸੀ ਤੇ ਦੁਬਾਰਾ ਇਸ ਰਿਸ਼ਤੇ ਵਾਸਤੇ ਮੇਰੇ ਘਰ ਆਉਣ ਦੀ ਕੋਸ਼ਿਸ਼ ਨਾ ਕਰੀ। ਉਂਝ ਤੇਰਾ ਮੇਰਾ ਖੂਨ ਦਾ ਰਿਸ਼ਤਾ ਜੇ ਉਹ ਕਾਇਮ ਰੱਖਣਾ ਵੀ ਤਾਂ ਆਵੇਂ ਜਾਵੇਂ। ਪਰ ਮੇਰੇ ਕੋਲ ਨਹੀਂ ਕਾਰੋਬਾਰ ਤਾਂ ਇਹਦਾ ਇਹ ਤਾਂ ਨਹੀਂ ਤੇ ਮਤਲਬ ਮੇਰਾ ਕੀ ਗੁਨਾਹ ਹੈ, ਮੇਰਾ ਕੀ ਕਸੂਰ ਹੈ? ਮੇਰੀ ਚੰਨਾ ਰੰਗੀ ਭੈਣ ਸਾਰੀ ਉਮਰ ਹੋ ਸਕਿਆ ਲੋਕਾਂ ਨੂੰ ਵੇਦੀ ਰਹੇ। ਮੇਰੇ ਕੋਲ ਗਲਤੀ ਹੋ ਗਈ ਅਮਾ ਹੈ। ਸ਼ੇਰ ਤੇਰੇ ਕੋਲ ਹੋ ਗਈ ਹੈ ਨਾ, ਸਾਡੇ ਕੋਲ ਵੀ ਗਲਤੀ ਹੋਈ ਆ। ਜਿਹੜਾ ਤੇਰੇ ਲਈ ਇਤਨਾ ਡਿੱਠਾ ਇਹ ਉਹਦਾ ਜਗ੍ਹਾ ਰਿਸ਼ਤਾ ਸਾਂ ਵਾਜਦ ਨਾਲ ਤਾਂ ਕਰ ਛੱਡਿਆ ਤੇ ਜੁਮੇ ਨੂੰ ਉਹਦੀ ਬਰਾਤ ਹੈ। ਇਸ ਜਗ੍ਹਾ ਤੇ ਤੂੰ ਖਲੋਤਾ ਹੁੰਦਾ ਤੂੰ ਹੀ ਮੈਂ ਕਰਿਆ ਜੇ ਤੇਰੀ ਭੈਣ ਆਉਂਦੀ ਤਾਂ। ਤੁਸੀਂ ਸਹੀ ਆਪਣੀ ਜਗ੍ਹਾ ਤੇ ਹੋ, ਮੈਂ ਹੀ ਗਲਤ ਹਾਂ। ਕਿਉਂਕਿ ਜਿਸ ਦਾ ਕਾਰੋਬਾਰ ਨਹੀਂ ਹੁੰਦਾ ਨਾ, ਜਿਸ ਤੇ ਕੋਈ ਬੂਆ ਚੰਨਾ ਨਹੀਂ ਹੁੰਦਾ, ਉਹ ਭਾਵੇਂ ਜਿਹੜਾ ਹੀ ਚੰਗਾ ਹੋਵੇ ਤੇ ਜਿਹੜਾ ਹੀ ਅਕਲਮੰਦ ਤੇ ਜਿਹੜਾ ਹੀ ਸਿਆਣਾ ਹੋਵੇ ਨਾ, ਉਸ ਤੇ ਦੁਨੀਆ ਕਦੀ ਵੀ ਨਹੀਂ ਰਾਜ਼ੀ ਹੁੰਦੀ। ਹਮੇਸ਼ਾ ਰੇਂਜ ਨਾ ਹੋਵੇ ਯਾਰ, ਮੈਂ ਤੇਰੇ ਨਾਲ ਅਗਰ ਕੋਈ ਤਲਕ ਕਲਾਮੀ ਕੀਤੀ ਹੈ ਤਾਂ ਮੈਂ ਮਜਬੂਰ ਹਾਂ ਯਾਰ। ਮੈਨੂੰ ਪਤਾ ਹੈ ਤੁਹਾਡਾ ਕੋਈ ਕਸੂਰ ਨਹੀਂ, ਕਸੂਰ ਸਾਰਾ ਮੇਰਾ ਹੈ। ਜੇ ਮੈਂ ਕੋਈ ਹੱਥ ਬੰਨ ਕੇ ਦੋਰਾ ਕਰਦਾ ਹਾਂ ਹਮ ਨਾ ਕੱਖ ਬੰਨ ਕੇ ਦੋਰਾ ਕਰਦਾ ਹਾਂ ਤੇ ਮੈਨੂੰ ਇਹਦੇ ਨਾ ਵੇਖਣਾ ਪਵੇਆ। ਇਹ ਸਾਰੀ ਮੇਰੀ ਕੀਤੀਆਂ ਮੇਰੇ ਅੱਗੇ ਆ ਗਈਆਂ ਨਾ, ਤੇ ਦੀਆਂ ਵਾਲੇ ਜਿਹੜੇ ਹੁੰਦੇ ਨਾ ਵਾਕਈ ਮਜਬੂਰ ਹੁੰਦੇ ਨਾ। ਤੁਸੀਂ ਆਪਣਾ ਫੈਸਲਾ ਸਹੀ ਕਰ ਛੱਡਿਆ।